ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਆਪ ਸਭ ਨੂੰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ। ਜਿੰਨੇ ਵੀ ਪੰਜਾਬੀ ਰੇਡੀਓ USA ਦੇ ਸਰੋਤੇ ਸਾਡੇ ਸਾਰੇ ਹੀ ਰੇਡੀਓ ਸਟੇਸ਼ਨਾਂ 'ਤੇ ਜੁੜੇ ਹੋਏ ਆ। ਫੇਸਬੁੱਕ 'ਤੇ, ਆਈਫੋਨ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਸੁਣ ਰਹੇ ਹੋ, ਫੇਸਬੁੱਕ 'ਤੇ ਦੇਖ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ 28 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਵੀਰਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਸਹਿਯੋਗੀਆਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਹਨ। ਕਿਸੇ ਵੀ ਤਰੀਕੇ ਦੀ ਕਮਰਸ਼ੀਅਲ ਇੰਸ਼ੋਰੈਂਸ, ਵਰਕਰ ਕੌਂਪ, ਲਾਈਫ ਇੰਸ਼ੋਰੈਂਸ ਦੇ ਲਈ ਇਹਨਾਂ ਨੂੰ ਕਾਲ ਕਰੋ 408 272 2500 ਦੇ ਉੱਤੇ। ਇਸ ਦੇ ਨਾਲ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸਤਨਾਮ ਸਿੰਘ, ਗੁਰਵਿੰਦਰ ਸਿੰਘ ਯੂਬਾ ਸਿਟੀ, ਬੀਸਲਾ ਪਰਿਵਾਰ ਫਰੈਜ਼ਨੋ, ਕੋਸਟ ਹੰਡਰਡ ਟ੍ਰੇਲਰ ਡੀਲਰਸ਼ਿਪ ਵਾਲੇ, ਜਿਨ੍ਹਾਂ ਨੇ ਆਪਣੀ ਨਵੀਂ ਲੋਕੇਸ਼ਨ ਫਰੈਜ਼ਨੋ ਦੇ ਵਿੱਚ ਖੋਲ੍ਹ ਦਿੱਤੀ ਹੋਈ ਆ। ਇਸ ਦੇ ਬਾਰੇ ਜਾਣਕਾਰੀ ਲਈ, ਇੱਥੋਂ ਟ੍ਰੇਲਰ ਖਰੀਦਣ ਦੇ ਲਈ ਇਹਨਾਂ ਨੂੰ ਕਾਲ ਕਰੋ 909 786 8008 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ ਜੀ। ਅਤੇ ਹਰਜੋਤ ਸਿੰਘ ਜੀ, ਨਾਲ ਹੀ ਆਪਣੇ ਜਿਹੜੇ ਸਰੋਤਿਆਂ ਨੂੰ ਦੱਸਿਓ ਵੀ ਵੀਰਵਾਰ ਨੂੰ ਆਪਣਾ ਜਿਹੜਾ ਟਰੱਕਿੰਗ ਦਾ ਜਿਹੜਾ ਸਪੈਸ਼ਲ ਜਿਹੜਾ ਪ੍ਰੋਗਰਾਮ ਹੁੰਦਾ, ਇਸ ਦੇ ਵਿੱਚ ਆਪਾਂ ਟਰੱਕਿੰਗ ਇੰਡਸਟਰੀ ਨਾਲ ਜੁੜੀਆਂ ਹੋਈਆਂ ਖਬਰਾਂ, ਉਹਨਾਂ ਦੇ ਨਾਲ ਜਿਹੜੀ ਆਪਾਂ ਜਾਣਕਾਰੀ ਦੇਵਾਂਗੇ। ਪਹਿਲਾਂ ਕੁਛ ਕੁ ਜਿਹੜੀਆਂ ਨੈਸ਼ਨਲ ਲੈਵਲ ਦੀਆਂ ਜਿਹੜੀਆਂ ਨਿਊਜ਼ ਆ, ਕੌਮਾਂਤਰੀ ਨਿਊਜ਼ ਆ, ਉਹ ਤੁਹਾਡੇ ਨਾਲ ਸਾਂਝੀਆਂ ਕਰੀਏ ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਆਪਾਂ ਜਿਹੜਾ ਟਰੱਕਿੰਗ ਦੀ ਨਿਊਜ਼ ਆ ਉਸ ਦੇ ਵੱਲ ਨੂੰ ਵਧਾਂਗੇ ਜੀ। ਸਭ ਤੋਂ ਪਹਿਲੀ ਖਬਰ ਵੱਲ ਆਈ ਹੈ ਜਿਹੜੀ ਜੈਸੀ ਸਮੋਲਟ ਵਾਲਾ ਕੇਸ ਆ, ਜਿਹਦੇ ਵਿੱਚ ਉਸਨੇ ਕਲੇਮ ਕੀਤਾ ਸੀ ਵੀ ਮੈਨੂੰ 2 ਗੋਰੇ ਮੂਲ ਦੇ ਲੋਕਾਂ ਨੇ, ਜਿਹੜੇ ਕਿ ਟਰੰਪ ਦੇ ਸਲੋਗਨ ਲਗਾ ਰਹੇ ਸੀ ਵੀ ਦਿਸ ਇਜ਼ ਏ ਮੈਗਾ ਕੰਟਰੀ, ਉਹਨਾਂ ਨੇ ਕੁੱਟਿਆ ਮਾਰਿਆ। ਜਦੋਂ ਬਾਅਦ ਦੇ ਵਿੱਚ ਪਤਾ ਲੱਗਿਆ ਵੀ ਉਹ ਜਿਹੜਾ ਸਾਰਾ ਇੱਕ ਸੈਟਅਪ ਹੀ ਕੀਤਾ ਗਿਆ ਸੀ ਉਹਦੇ ਵੱਲੋਂ। ਅਤੇ ਸਰੋਤਿਆਂ ਨੂੰ ਪਤਾ ਹੀ ਆ ਵੀ ਜਿਹੜਾ ਜੈਸੀ ਸਮੋਲਟ ਆ ਉਹ ਇੱਕ ਕਾਲੇ ਰੰਗ ਦਾ ਅਤੇ ਗੇ ਪਰਸਨ ਹੈਗਾ ਆ। ਸੋ ਉਸਨੇ ਸ਼ੋਅ ਕੀਤਾ ਸੀ ਵੀ ਜਿਹੜੇ ਇਸ ਤਰ੍ਹਾਂ ਦੀ ਮਿਨੋਰਿਟੀ ਆ, ਇਹਨਾਂ ਨੂੰ ਜਿਹੜਾ ਟਰੰਪ ਦੀ ਕੰਟਰੀ ਆ ਉਹਦੇ ਵਿੱਚ ਤੰਗ ਕੀਤਾ ਜਾਂਦਾ ਆ। ਅਤੇ ਉਸ ਤੋਂ ਬਾਅਦ ਜਿਹੜਾ ਉਹਦੇ 'ਤੇ ਕੇਸ ਚੱਲਿਆ, 16 ਚਾਰਜਸ ਵੀ ਲਾਏ ਗਏ ਅਤੇ ਇੱਕਦਮ ਜਿਹੜਾ ਪ੍ਰੋਸੀਕਿਊਟਰ ਆ ਉਸ ਕਾਉਂਟੀ ਦਾ, ਉਸਨੇ ਉਸਨੂੰ ਸਾਰੇ ਜਿਹੜੇ ਚਾਰਜਸ ਆ ਉਹ ਡਰੋਪ ਕਰ ਦਿੱਤੇ। ਉਹ ਤੋਂ ਬਾਅਦ ਜਿਹੜੀ ਸ਼ਿਕਾਗੋ ਦੀ ਪੁਲਿਸ ਦਾ ਚੀਫ ਆ ਉਹ ਵੀ ਬਹੁਤ ਅਪਸੈਟ ਆਇਆ ਨਜ਼ਰ ਆਇਆ। ਅਤੇ ਨਾਲ ਦੀ ਨਾਲ ਜਿਹੜਾ ਸ਼ਿਕਾਗੋ ਦਾ ਜਿਹੜਾ ਮੇਅਰ ਆ ਅਮੈਨੂਅਲ, ਜੋ ਕਿ ਖੁਦ ਡੈਮੋਕਰੇਟ ਆ, ਉਹ ਵੀ ਬਹੁਤ ਅਪਸੈਟ ਆਇਆ। ਉਸਨੇ ਕਾਫੀ ਜਿਹੜੀ ਸਖਤ ਸ਼ਬਦਾਵਲੀ ਜਿਹੜੀ ਵਰਤੀ ਜੈਸੀ ਸਮੋਲਟ ਦੇ ਉਲਟ ਵੀ ਪਈ। ਉਹ ਕਹਿੰਦਾ ਵੀ ਮੈਂ ਹੁਣ ਇੱਕ ਤਰ੍ਹਾਂ ਨਾਲ ਫਰੀ ਹਾਂ, ਪਰ ਕਹਿੰਦੇ ਵੀ ਸਾਡੇ ਸਿਟੀ ਨੂੰ ਇੱਕ ਤਰ੍ਹਾਂ ਦੇ ਨਾਲ ਬੈਡ ਨੇਮ ਲੈ ਕੇ ਆਇਆ ਹੈਗਾ ਆ। ਹੁਣ ਜਿਹੜਾ ਪ੍ਰੈਜ਼ੀਡੈਂਟ ਟਰੰਪ ਆ, ਉਹਨਾਂ ਨੇ ਜਿਹੜਾ ਜੈਸੀ ਸਮੋਲਟ ਆ ਉਸ ਕੇਸ ਦੇ ਵਿੱਚ ਆਪਣੀ ਸਟੇਟਮੈਂਟ ਦਿੱਤੀ ਹੈਗੀ ਆ। ਕਹਿੰਦੇ ਪਈ FBI ਅਤੇ ਜਿਹੜੀ ਜਸਟਿਸ ਡਿਪਾਰਟਮੈਂਟ ਆ, ਦੋਨੋਂ ਜਾਣੇ ਇਸ ਕੇਸ ਨੂੰ ਇਨਵੈਸਟੀਗੇਟ ਕਰਨਗੇ ਵੀ ਉਸ ਨੂੰ ਕਿਸ ਤਰ੍ਹਾਂ ਜਿਹੜਾ ਆ ਝੂਠੇ ਚਾਰਜਸ ਲਾਉਣ ਦੇ ਉੱਤੇ ਮਾਫ ਕਰ ਦਿੱਤਾ ਗਿਆ ਜੀ। ਅਗਲੀ ਜਿਹੜੀ ਖਬਰ ਉਸ ਦੇ ਉੱਤੇ ਦੱਸ ਜਾਈਏ ਵੀ ਬ੍ਰੈਕਸਿਟ ਦਾ ਜਿਹੜਾ ਮਸਲਾ ਆ ਹੋਰ ਵੀ ਜ਼ਿਆਦਾ ਜਿਹੜਾ ਇਸ ਟਾਈਮ ਗੁੰਝਲ ਗਿਆ ਆ। ਇੱਕ ਦਿਨ ਹੁਣ ਤਾਂ ਰਾਤ ਹੀ ਰਹਿ ਗਈ ਹੈ ਜਿਹੜੀ ਉਹਨਾਂ ਦੇ ਕੋਲ, ਪਤਾ ਨਹੀਂ ਉੱਥੇ ਜਿਹੜਾ ਉਧਰ ਕੀ ਬਣਨ ਜਾ ਰਿਹਾ ਆ। 29 ਜਿਹੜੀ ਮਾਰਚ ਨੂੰ ਵੈਸੇ ਤਾਂ ਇਹਨਾਂ ਦਾ ਤੋੜ ਵਿਛੋੜਾ ਜਿਹੜਾ ਹੋਣਾ ਸੀਗਾ ਪੂਰੇ ਯੂਰਪੀਅਨ ਸੰਘ ਦੇ ਨਾਲ। ਕੱਲ੍ਹ ਜਿਹੜੀ ਬ੍ਰਿਟੇਨ ਦੀ ਪਾਰਲੀਮੈਂਟ ਦੇ ਵਿੱਚ ਜਿਹੜਾ ਇੱਕ ਵਾਰੀ ਫੇਰ ਇਹਨਾਂ ਦੇ ਵੱਖ-ਵੱਖ ਜਿਹੜੇ ਮਤੇ ਪਾਏ ਸੀਗੇ ਉਹ ਸਾਰੇ ਦੇ ਸਾਰੇ ਫੇਲ ਹੋ ਗਏ। ਸੋ ਬਹੁਤ ਘੱਟ ਜਿਹੜਾ ਸਮਾਂ ਇਸ ਟਾਈਮ ਰਹਿ ਗਿਆ ਆ। ਕੱਲ੍ਹ ਜਿਹੜੀ ਥਰੀਸਾ ਮੇ ਉਸਨੇ ਕਿਹਾ ਸੀਗਾ, ਜਿਹੜੀ ਪ੍ਰਧਾਨ ਮੰਤਰੀ ਉੱਥੋਂ ਦੀ, ਉਸਨੇ ਕਿਹਾ ਸੀਗਾ ਵੀ ਜੇ ਇਹ ਮੇਰੀ ਬ੍ਰੈਕਸਿਟ ਦੀ ਡੀਲ ਪਾਸ ਹੋ ਜਾਂਦੀ ਹੈ ਅਤੇ ਫਿਰ ਮੈਂ ਸਟੈਪ ਡਾਊਨ ਜਿਹੜੀ ਉਹ ਕਰ ਦੂੰਗੀ, ਮੈਂ ਆਪਣਾ ਅਸਤੀਫਾ ਜਿਹੜਾ ਦੇ ਦਊਂਗੀ। ਪਰ ਇਸ ਟਾਈਮ ਜਿਹੜੀ ਰਾਈਟ ਵਿੰਗ ਉਹਨਾਂ ਦਾ ਕੰਜ਼ਰਵੇਟਿਵ ਪਾਰਟੀ ਦੇ ਵਿੱਚ ਜਿਹੜੇ ਫਾਰ ਰਾਈਟ ਵਾਲੇ, ਉਹ ਕਹਿੰਦੇ ਵੀ ਨਹੀਂ, ਤੈਨੂੰ ਹੁਣੀ ਜਿਹੜਾ ਆ ਉਹ ਲੱਥ ਜਾਣਾ ਚਾਹੀਦਾ ਅਤੇ ਕਿਸੇ ਹੋਰ ਲੀਡਰ ਨੂੰ ਇਹ ਮੌਕਾ ਦੇਣਾ ਚਾਹੀਦਾ ਵੀ ਬ੍ਰੈਕਸਿਟ ਆ ਉਸ ਨੂੰ ਜਿਹੜਾ ਉਹ ਪਾਰ ਕਰੇ। ਸੋ ਪਹਿਲੀ 2 ਵਾਰੀ ਜਿਹੜੇ ਆਲਰੇਡੀ ਯੂਰਪੀਅਨ ਜਿਹੜੀ ਬ੍ਰਿਟੇਨ ਦੀ ਪਾਰਲੀਮੈਂਟ ਦੇ ਵਿੱਚ ਯੂਰਪੀਅਨ ਸੰਘ ਦੇ ਨਾਲ ਜਿਹੜੀ ਬਣਾਈ ਗਈ ਡੀਲ ਆ ਉਹ ਫੇਲ ਹੋਈ ਆ। ਇਹ ਤੀਜੀ ਵਾਰੀ ਦੁਬਾਰਾ ਲਿਆਉਣਾ ਚਾਹੁੰਦੇ ਸੀਗੇ। ਜਿਹੜੇ ਉੱਥੋਂ ਦੇ ਸਪੀਕਰ ਸੀਗੇ ਉਹਨਾਂ ਨੇ ਉਸ ਨੂੰ ਪੇਸ਼ ਕਰਨ ਤੋਂ ਮਨਾ ਕਰ ਦਿੱਤਾ, ਇਹ ਕਹਿ ਕੇ ਵੀ ਇਸ ਦੇ ਵਿੱਚ ਕੋਈ ਵਧੇਰੇ ਚੇਂਜ ਹੈ ਨਹੀਂ ਹੈ, ਜਿਹੜੇ ਪਹਿਲੀ 2 ਵਾਰੀ ਟਰਾਈ ਕੀਤੇ ਆ।
ਸੋ ਇਸ ਕਰਕੇ ਉਹਨਾਂ ਨੇ ਉਦੋਂ ਮਨਾ ਕਰ ਦਿੱਤਾ। ਅਤੇ ਹੁਣ ਜਿਹੜੀ ਥਰੀਸਾ ਮੇ ਦੇ ਵਿੱਚ ਉੱਤੇ ਬਹੁਤ ਜ਼ਿਆਦਾ ਜਿਹੜਾ ਪ੍ਰੈਸ਼ਰ ਆ, ਬਹੁਤ ਘੱਟ ਸਮਾਂ ਰਹਿ ਗਿਆ ਆ। ਕੱਲ੍ਹ ਜਿਹੜੇ 8 ਵੱਖ-ਵੱਖ ਰੈਜ਼ੋਲੂਸ਼ਨ ਹਰਜੋਤ ਸਿੰਘ ਜੀ ਬ੍ਰਿਟੇਨ ਦੀ ਪਾਰਲੀਮੈਂਟ ਦੇ ਵਿੱਚ ਸੀਗੇ, ਜਿਨ੍ਹਾਂ ਵਿੱਚ ਇੱਕ ਤੁਸੀਂ ਦੇਖੋ ਵੀ ਵਿਦਾਊਟ ਐਨੀ ਡੀਲ ਤੋਂ ਲੈ ਕੇ ਵੀ ਆਰਟੀਕਲ 50 ਜਿਹੜਾ ਆ ਉਸ ਨੂੰ ਰੱਦ ਕਰਨ ਤੱਕ ਹਰ ਤਰ੍ਹਾਂ ਦਾ ਉਸ ਦੇ ਵਿੱਚ ਉਹਨਾਂ ਨੇ 8 ਵੱਖ-ਵੱਖ ਰੈਜ਼ੋਲੂਸ਼ਨ ਪਾਏ, ਜਿਹੜੇ 8 ਦੇ 8 ਹੀ ਜਿਹੜੇ ਉਸ ਦੇ ਵਿੱਚ ਫੇਲ ਹੋ ਗਏ। ਕਿਸੇ ਇੱਕ ਨੂੰ ਵੀ ਜਿਹੜੀ ਉਸ ਦੇ ਵਿੱਚ ਮੈਜੋਰਟੀ ਜਿਹੜੀ ਆ ਉਹ ਜਿਹੜੀ ਕਹਿ ਲਓ ਵੀ ਐਬਸੋਲੂਟ ਮੈਜੋਰਟੀ ਆ ਉਸ ਨੂੰ ਨਹੀਂ ਮਿਲੀ, ਜਿਸ ਕਰਕੇ ਇਹ ਜਿਹੜੀ ਸੰਭਾਵਨਾ ਬ੍ਰੈਕਸਿਟ ਦੀ ਆ ਅਜੇ ਵੀ ਲਿੰਬੋ ਦੇ ਵਿੱਚ ਆ। ਅਜੇ ਵੀ ਪਤਾ ਨਹੀਂ ਲੱਗ ਰਿਹਾ ਵੀ ਉੱਥੇ ਬਣਨਾ ਕੀ ਆ। ਰਾਤ ਬਰਾਤੇ ਹੁਣ ਦੇਖਦੇ ਹਾਂ ਵੀ ਉੱਧਰ ਕੀ ਹੋਊਗਾ। ਸਭ ਤੋਂ ਵੱਡਾ ਜਿਹੜਾ ਇਸ ਟਾਈਮ ਜਿਹੜਾ ਅੜਚਨ ਜਿਹੜੇ ਬ੍ਰੈਕਸਿਟ ਦੇ ਮਾਮਲੇ ਦੇ ਵਿੱਚ ਜੇ ਅੜਚਨ ਕਹੀਏ ਤਾਂ ਉਹ ਆਇਰਲੈਂਡ ਵਾਲੇ ਜਿਹੜੇ ਉਹ ਕਰ ਰਹੇ ਆ, ਕਿਉਂਕਿ ਉਹਨਾਂ ਦੇ ਨਾਲ ਉਹਨਾਂ ਦੇ ਮੁਲਕ ਜਿਹੜਾ ਦੋ ਫਾੜ ਹੋ ਜਾਵੇਗਾ ਅਤੇ ਉਹ ਚਾਹੁੰਦੇ ਨਹੀਂ ਆ। ਇਸ ਕਰਕੇ ਉਹਨਾਂ ਦੀ ਜਿਹੜੀ ਪਾਰਟੀ ਹੈ, ਜਿਹੜੀ ਉੱਥੋਂ ਦੇ ਜਿੱਤੇ ਹੋਏ MP ਆ, ਉਹ ਇਸ ਸਰਕਾਰ ਦਾ ਜਿਹੜਾ ਬਿਲਕੁਲ ਵੀ ਸਾਥ ਆ ਉਹ ਨਹੀਂ ਦੇ ਰਿਹਾ ਜੀ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਡਿਪਾਰਟਮੈਂਟ ਆਫ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਵੱਲੋਂ ਆ ਰਹੀ ਆ। ਕਹਿੰਦੇ ਵੀ ਜਿਹੜਾ ਫੇਸਬੁੱਕ ਆ ਉਹਨੂੰ ਹਾਊਸਿੰਗ ਡਿਸਕ੍ਰਿਮੀਨੇਸ਼ਨ ਜਿਹੜੀਆਂ ਐਡਵਰਟਾਈਜ਼ਮੈਂਟਸ ਉਹ ਕਰਦੇ ਆ, ਉਹਦੇ ਵਿੱਚ ਜਿਹੜਾ ਇੱਕ ਤਰ੍ਹਾਂ ਨਾਲ ਚਾਰਜ ਕੀਤਾ ਗਿਆ, ਉਹਨਾਂ ਵੱਲੋਂ ਇਲਜ਼ਾਮ ਜਿਹੜੇ ਆ ਹੱਡ ਵੱਲੋਂ ਲਾਏ ਗਏ ਹੈਗੇ ਆ। ਕਹਿੰਦੇ ਵੀ ਆਪਾਂ ਦੇਖਦੇ ਹੀ ਹਾਂ ਜਦੋਂ ਫੇਸਬੁੱਕ ਯੂਜ਼ ਕਰਦੇ ਹਾਂ, ਕੋਈ ਚੀਜ਼ ਤੁਸੀਂ ਕੋਈ ਬਾਈ ਕਰਨੀ ਹੁੰਦੀ ਕਿਤੇ, ਅਤੇ ਉਹ ਤੁਹਾਨੂੰ ਐਡਸ ਆਪਣੇ ਆਪ ਜਿਹੜੀਆਂ ਆਉਂਦੀਆਂ ਰਹਿੰਦੀਆਂ ਆ। ਇੱਕ ਪ੍ਰੋ ਪਬਲਿਕਾ ਨਾਮ ਦੀ ਰਿਪੋਰਟ ਨਵੰਬਰ 2017 ਦੇ ਵਿੱਚ ਪਬਲਿਸ਼ ਹੋਈ ਸੀ। ਉਹ 'ਚ ਦੱਸਿਆ ਗਿਆ ਵੀ ਕਿਸ ਤਰ੍ਹਾਂ ਉਹਨਾਂ ਨੇ ਖੁਦ 10-15 ਰੈਂਟਲ ਹੋਮਸ ਜਿਹੜੀ ਰੈਂਟ ਕਰਨ ਦੀ ਟਰਾਈ ਕੀਤੀ, ਅਤੇ ਉਹਨਾਂ ਨੂੰ ਐਕਸਕਲੂਡ ਕੀਤਾ ਗਿਆ ਉਸ ਐਡਸ ਦੇ ਵਿੱਚੋਂ ਜਿਹੜੇ ਲੋਕ ਅਫਰੀਕਨ ਅਮੈਰੀਕਨ ਸੀਗੇ, ਜਾਂ ਜਿਹੜੇ ਹਾਈ ਸਕੂਲ ਦੇ ਬੱਚਿਆਂ ਦੀਆਂ ਮਦਰਸ ਸੀਗੀਆਂ, ਜਾਂ ਜਿਹੜੇ ਲੋਕ ਵੀਲ ਚੇਅਰ ਰੈਂਪਸ ਦੇ ਵਿੱਚ ਇੰਟਰਸਟਡ ਸੀ, ਜਿਊਜ਼ ਸੀਗੇ, ਅਰਜਨਟੀਨਾ ਤੋਂ ਸਪੈਨਿਸ਼ ਸਪੀਕਰਸ ਜਿਹੜੇ ਸੀਗੇ, ਉਹਨਾਂ ਨੂੰ ਕੁਛ ਘਰ ਜਿਹੜੇ ਆ ਉਹ ਸ਼ੋ ਹੀ ਨਹੀਂ ਕਰਨ ਦਿੱਤੇ ਗਏ ਫੇਸਬੁੱਕ ਦੇ ਉੱਤੇ। ਸੋ ਇੱਕ ਤਰ੍ਹਾਂ ਦੇ ਨਾਲ ਤੁਹਾਨੂੰ ਪਤਾ ਹੀ ਆ, ਜਦੋਂ ਤੁਸੀਂ ਫੇਸਬੁੱਕ 'ਤੇ ਆ ਸਾਰਾ ਡਾਟਾ ਉਹਨਾਂ ਦੇ ਕੋਲ ਆ, ਕਿਹੜੀ ਕੰਟਰੀ ਤੋਂ ਕਿਹੜਾ ਬੋਲਦਾ, ਕਿਹੜੀ ਲੈਂਗੁਏਜ ਆ, ਕਿੱਦਾਂ ਦੀਆਂ ਚੀਜ਼ਾਂ ਲਾਈਕ ਕਰਦਾ, ਰਿਪਬਲਿਕਨ ਆ, ਡੈਮੋਕਰੇਟ ਆ, ਸਾਰਾ ਕੁਛ ਉਹਨਾਂ ਨੂੰ ਪਤਾ ਹੈਗਾ ਕਿਹੜੇ ਏਰੀਏ 'ਚ ਰਹਿੰਦਾ। ਸੋ ਜਿਹੜੇ ਐਡ ਵੀ ਤੁਸੀਂ ਕੋਈ ਟਰਾਈ ਕਰਦੇ ਸੀ ਚੀਜ਼ ਉਹ ਰੈਂਟ ਕਰਨ ਦੀ ਘਰ, ਅਤੇ ਉਹ ਤੁਹਾਨੂੰ ਤੁਹਾਡੇ ਹਿਸਾਬ ਦੇ ਨਾਲ ਉੱਦਾਂ ਦੇ ਏਰੀਏ 'ਚ ਹੀ ਉਹ ਐਡਾਂ ਦਿਖਾਲਦੇ ਸੀ, ਨਾ ਕਿ ਕੋਈ ਚੱਜ ਦੇ ਏਰੀਏ 'ਚ, ਜਾਂ ਉਹ ਤੁਹਾਨੂੰ ਬਲੌਕ ਕਰਦੇ ਸੀਗੇ। ਜੀ ਬਿਲਕੁਲ। ਸੋ ਇਸ ਹਿਸਾਬ ਦੇ ਨਾਲ ਡਿਸਕ੍ਰਿਮੀਨੇਸ਼ਨ ਜਿਹੜੀ ਆ ਉਹ ਫੇਸਬੁੱਕ ਦੀਆਂ ਐਡਸ ਦੇ ਵਿੱਚ ਜਿਹੜੀ ਦੇਖਣ ਨੂੰ ਮਿਲੀ ਆ। ਫੇਸਬੁੱਕ ਨੇ ਇੱਕ ਹੋਰ ਕੱਲ੍ਹ ਜਿਹੜਾ ਕਦਮ ਉਹ ਚੱਕਿਆ, ਜਿਹੜੇ ਵਾਈਟ ਨੈਸ਼ਨਲਿਸਟ, ਵਾਈਟ ਸੁਪਰਮੈਸੀ, ਜਿਹੜੇ ਚਿੱਟੇ ਅੱਤਵਾਦੀ ਆਪਣੇ ਆਪ ਨੂੰ ਅਖਵਾਉਂਦੇ ਆ, ਉਹਨਾਂ ਦੇ ਜਿਹੜੇ ਪੇਜ 'ਤੇ ਉਹਨਾਂ ਦੀਆਂ ਜਿਹੜੀਆਂ ਪੋਸਟ ਆ ਉਹਨਾਂ ਨੂੰ ਬਲੌਕ ਕਰਨ ਦਾ ਜਿਹੜਾ ਫੈਸਲਾ ਆ ਉਹ ਉਹਨਾਂ ਨੇ ਲੈ ਲਿਆ ਹੈਗਾ ਆ। ਵੀ ਕਹਿੰਦੇ ਵੀ ਜਿਹੜਾ ਵੀ ਕੰਟੈਂਟ ਵਾਈਟ ਨੈਸ਼ਨਲਿਜ਼ਮ, ਸੈਪਰੇਸ਼ਨ ਦੇ ਨਾਲ ਸੰਬੰਧਿਤ ਹੋਵੇਗਾ ਉਸ ਨੂੰ ਉਹ ਬਲੌਕ ਜਿਹੜਾ ਉਹ ਕਰਨਗੇ। ਕਹਿੰਦੇ ਵੀ ਫੇਸਬੁੱਕ ਵਾਲਿਆਂ ਨੇ ਕਿਹਾ ਵੀ ਅਸੀਂ ਆਪਣੇ ਇਸ ਮੰਚ ਤੋਂ ਅਜਿਹੀ ਜਿਹੜੀ ਭਾਵਨਾ ਆ ਉਸ ਨੂੰ ਹੋਰ ਜਿਹੜਾ ਉਹ ਫੈਲਣ ਨਹੀਂ ਦੇਣਾ ਜਿਹੜਾ ਉਹ ਚਾਹੁੰਦੇ। ਅਤੇ ਜਿਹੜੇ ਚਿੱਟੇ ਅੱਤਵਾਦੀਆਂ ਦੀ ਗੱਲ ਜੇ ਕਰਦੇ ਜਾਈਏ, ਅਤੇ ਜਿਹੜਾ ਨੀਓ ਨਾਜ਼ੀ ਸਿੰਪਥਾਈਜ਼ਰ ਸੀਗਾ ਜਿਸ ਨੇ ਚਾਰਲਸਵਿਲ ਦੇ ਵਿੱਚ ਯੂਨਾਈਟ ਦਾ ਰਾਈਟ ਰੈਲੀ ਦੇ ਵਿੱਚ ਇੱਕ ਗੱਡੀ ਪ੍ਰੋਟੈਸਟਰ ਦੇ ਉੱਤੇ ਜਿਹੜੀ ਉਹ ਚਾੜ੍ਹੀ ਸੀ, ਜਿਸ ਦੇ ਵਿੱਚ ਇੱਕ ਕੁੜੀ ਦੀ ਉਸ ਦੇ ਵਿੱਚ ਮੌਤ ਵੀ ਹੋਈ ਸੀ। ਉਸ ਨਾਂ ਦਾ ਜਿਹੜਾ ਇੱਕ ਜੇਮਜ਼ ਐਲੈਕਸ ਫੀਲਡ ਜੂਨੀਅਰ ਨਾਂ ਦਾ 21 ਸਾਲਾਂ ਦਾ ਜਿਹੜਾ ਚਿੱਟਾ ਅੱਤਵਾਦੀ ਆ, ਇਸ ਨੇ ਆਪਣੇ ਜਿਹੜੇ ਆ ਦੋਸ਼ ਆ ਉਹ ਕਬੂਲ ਲਏ ਆ। 30 ਦੇ ਵਿੱਚੋਂ 29 ਕਾਊਂਟਸ ਦੇ ਵਿੱਚ ਇਸ ਨੇ ਆਪਣੇ ਆਪ ਨੂੰ ਗਿਲਟ ਜਿਹੜਾ ਆ ਉਹ ਦੋਸ਼ ਜਿਹੜੇ ਅਪਣਾ ਲਏ ਆ। ਅਤੇ ਹੁਣ ਫੈਡਰਲ ਇੰਡਾਈਟਮੈਂਟ ਜਿਹੜੀ ਆ ਇਸ ਦੇ ਉੱਤੇ ਜਿਹੜੀ ਹੋਊਗੀ, ਅਤੇ ਹੁਣ ਜਲਦ ਹੀ ਜਿਹੜੇ ਇਸ ਦੇ ਉੱਤੇ ਜਿਹੜੇ ਦੋਸ਼ ਹੋਣ ਤੋਂ ਬਾਅਦ 'ਚ ਸਾਬਤ ਹੋਣ ਤੋਂ ਬਾਅਦ 'ਚ ਇਸ ਨੂੰ ਸਜ਼ਾ ਜਿਹੜੀ ਆ ਉਹ ਸੁਣਾਈ ਜਾਵੇਗੀ। ਇਸ ਨੇ ਉਸ ਟਾਈਮ ਦੇ ਉੱਤੇ ਯੂਨਾਈਟ ਦਾ ਰਾਈਟ ਰੈਲੀ ਦੇ ਵਿੱਚ ਆਪਣੀ ਜਿਹੜੀ ਗੱਡੀ ਆ ਉਹ ਪ੍ਰੋਟੈਸਟਰ ਦੇ ਉੱਤੇ ਚਾੜ੍ਹੀ, ਜਿਸ ਦੇ ਵਿੱਚ ਇੱਕ ਔਰਤ ਅਤੇ 35 ਹੋਰ ਲੋਕਾਂ ਨੂੰ ਜਿਹੜੇ ਆ ਜ਼ਖਮੀ ਕੀਤਾ, ਜਿਨ੍ਹਾਂ ਵਿੱਚ ਕੋਈ ਅਜਿਹੇ ਵੀ ਜ਼ਖਮੀ ਹੋਏ ਆ ਜਿਹੜੇ ਫॉर ਲਾਈਫ ਟਾਈਮ ਜਿਹੜੇ ਆ ਉਹ ਡਿਸੇਬਲਡ ਜਿਹੜੇ ਉਹ ਹੋ ਗਏ ਨੇ। ਸੋ ਇੱਦਾਂ ਦਾ ਕੰਮ ਜਿਹੜਾ ਵਧਿਆ ਆ ਲਗਾਤਾਰ, ਵੀ ਇੱਦਾਂ ਦੀਆਂ ਚੀਜ਼ਾਂ ਆ ਉਹ ਦੇਖਣ ਨੂੰ ਮਿਲ ਰਹੀਆਂ ਆ। ਇਹ ਕਾਫੀ ਜ਼ਿਆਦਾ ਲੋਕ ਉਸ ਟਾਈਮ ਦੇ ਉੱਤੇ ਸੋਚ ਰਹੇ ਸੀ ਵੀ ਪਤਾ ਨਹੀਂ ਇਹਨਾਂ ਦਾ ਕੀ ਬਣੂਗਾ, ਪਰ ਲੋਕਾਂ ਨੇ ਇਸ ਨੂੰ ਫੜਾਉਣ ਦੇ ਵਿੱਚ ਜਿਹੜਾ ਆ ਉਹ ਕੰਮ ਕੀਤਾ, ਅਤੇ ਹੁਣ ਜਿਹੜੇ ਪ੍ਰੋਸੀਕਿਊਟਰਸ ਆ ਉਹਨਾਂ ਨੇ ਇਸ ਦੇ ਉੱਤੇ ਦੋਸ਼ ਜਿਹੜੇ ਉਹ
ਮੜੇ ਨੇ ਜੀ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਵੈਨਜ਼ੂਏਲਾ ਆ, ਵੈਨਜ਼ੂਏਲਾ ਦੇ ਵਿੱਚ ਹੁਣ US ਜਿਹੜਾ ਆ ਇੱਕ ਤਰ੍ਹਾਂ ਨਾਲ ਪੂਰਾ ਜਿਹੜਾ ਉੱਥੇ ਦਾ ਮਦੂਰੋ ਹੈਗਾ ਪ੍ਰੈਜ਼ੀਡੈਂਟ, ਉਹਦੇ ਉਲਟ ਆ ਗਿਆ। ਅਤੇ ਅੱਜ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ, ਉਹਨਾਂ ਨੇ ਰਸ਼ੀਆ ਨੂੰ ਵੀ ਕਹਿ ਦਿੱਤਾ ਵੀ ਆਪਣੇ ਜਿਹੜੇ ਟਰੂਪਸ ਆ ਉਹ ਵੈਨਜ਼ੂਏਲਾ 'ਚੋਂ ਬਾਹਰ ਕੱਢ ਲਓ, ਅਸੀਂ ਕੋਈ ਵੀ ਐਕਸ਼ਨ ਲੈ ਸਕਦੇ ਹੈਗੇ ਆ। ਕੱਲ੍ਹ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ, ਉਹ ਵੈਨਜ਼ੂਏਲਾ ਦੇ ਓਪੋਜੀਸ਼ਨ ਲੀਡਰ ਓਆਨ ਗੁਐਡੋ ਦੀ ਵਾਈਫ ਜਿਹੜੇ ਆ ਉਹਨਾਂ ਨੂੰ ਆਫਿਸ ਦੇ ਵਿੱਚ ਮਿਲੇ। ਅਤੇ ਲੇਟੈਸਟ ਖਬਰਾਂ ਇਹ ਆ ਰਹੀਆਂ ਵੀ ਵੈਨਜ਼ੂਏਲਾ ਦੇ ਵਿੱਚ ਰਸ਼ੀਆ ਨੇ 2 ਪਲੇਨ ਭੇਜੇ ਆ, ਜਿਹਦੇ ਵਿੱਚ 100 ਦੇ ਕਰੀਬ ਜਿਹੜੇ ਫੌਜੀ ਹੈਗੇ ਆ, ਜਿਹੜੇ IT ਸੈੱਲ ਨਾਲ ਬਹੁਤ ਜਿਹੜੇ ਉਹਨਾਂ ਦੇ ਐਕਸਪਰਟ ਹੈਗੇ, ਕਹਿੰਦੇ ਵੀ ਇੱਕ ਤਰ੍ਹਾਂ ਨਾਲ ਇੰਟਰਨੈਟ ਦੇ ਉੱਤੇ ਉਹ ਕੰਟਰੋਲ ਕਰਨ ਦੀ ਟਰਾਈ ਕਰਨਗੇ। ਡਮਿਟਰੀ ਪੋਲੈਂਸਕੀ ਜੋ ਰਸ਼ੀਆ ਦੇ ਹੈਗੇ ਆ, ਉਹਨਾਂ ਨੇ ਇਹ ਕਿਹਾ ਆ ਵੀ ਇਹ ਵੈਨਜ਼ੂਏਲਾ ਦੇ ਲੋਕਾਂ ਨੇ ਡਿਸਾਈਡ ਕਰਨਾ ਹੈ ਵੀ ਕਿਹੜਾ ਉਹਨਾਂ ਦਾ ਲੀਡਰ ਹੋਊਗਾ, ਨਾ ਕਿ ਜਿਹੜੀਆਂ ਵੈਸਟਰਨ ਗਵਰਨਮੈਂਟਸ ਹੈਗੀਆਂ। ਸੋ ਚਾਈਨਾ ਅਤੇ ਜਿਹੜਾ ਰਸ਼ੀਆ ਆ, ਇਹ ਦੋਨੋਂ ਹੀ ਜਿਹੜੇ ਆ ਵੈਨਜ਼ੂਏਲਾ ਦੇ ਪ੍ਰੈਜ਼ੀਡੈਂਟ ਮਡੂਰੋ ਨੂੰ ਸਪੋਰਟ ਕਰ ਰਹੇ ਆ, ਪਰ ਸਾਰੀਆਂ ਜਿਹੜੀਆਂ ਵੈਸਟਰਨ ਕੰਟਰੀਜ਼ ਹੈਗੀਆਂ ਮੈਜੋਰਟੀ, ਉਹ ਜਿਹੜੀਆਂ ਉੱਥੇ ਦਾ ਓਪੋਜੀਸ਼ਨ ਲੀਡਰ ਹੈਗਾ ਆ ਓਆਨ ਗੁਐਡੋ, ਉਹਨੂੰ ਸਪੋਰਟ ਕਰ ਰਹੇ ਹੈਗੇ ਆ। ਅਤੇ ਵੈਨਜ਼ੂਏਲਾ ਪਿਛਲੇ ਦਿਨਾਂ ਤੋਂ ਬਹੁਤ ਪ੍ਰੋਬਲਮ 'ਚ ਆ, ਨਾ ਉੱਥੇ ਬਿਜਲੀ ਹੈਗੀ ਆ, ਲੋਕਾਂ ਕੋਲ ਰੋਟੀ ਖਾਣ ਲਈ, ਰੋਟੀ ਪਾਣੀ ਲਈ, ਫੂਡ ਦੇ ਲਈ ਪੈਸੇ ਨਹੀਂ ਹੈਗੇ, ਅਤੇ ਕਾਫੀ ਜਿਹੜੀ ਸਿਚੁਏਸ਼ਨ ਉੱਥੇ ਵਰਸਟ ਬਣੀ ਹੋਈ ਆ। ਇੱਥੋਂ ਵੀ ਬਹੁਤ ਸਾਰੇ ਜਿਹੜੀ ਫਾਈਨੈਂਸ਼ੀਅਲ ਅਤੇ ਫੂਡ ਦੀ ਏਡ ਗਈ ਸੀ, ਜਿਸ ਨੂੰ ਉਹਨਾਂ ਨੇ ਵੈਨਜ਼ੂਏਲਾ ਦੇ ਵਿੱਚ ਐਂਟਰ ਨਹੀਂ ਕਰਨ ਦਿੱਤਾ। ਜੀ ਜੀ। ਅਗਲੀ ਜਿਹੜੀ ਗੱਲ ਆਪਾਂ ਉਸ ਦੇ ਉੱਤੇ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ। ਐਡਮ ਸ਼ਿਫ ਜਿਹੜੇ ਕਿ ਹਾਊਸ ਇੰਟੈਲੀਜੈਂਸ ਦੇ ਇਸ ਟਾਈਮ ਚੇਅਰਮੈਨ ਹੈਗੇ ਨੇ ਡੈਮੋਕ੍ਰੇਟ ਪਾਰਟੀ ਦੇ ਵੱਲੋਂ, ਉਹਨਾਂ ਦੇ ਹੀ ਜਿਹੜੇ ਮੈਂਬਰ ਉਸ ਕਮੇਟੀ ਦੇ, ਜਿਹੜੇ ਰਿਪਬਲਿਕਨ ਇੰਟੈਲੀਜੈਂਸ ਦੇ ਜਿਹੜੇ ਉਹ ਮੈਂਬਰ ਹੈਗੇ ਆ, ਉਹਨਾਂ ਨੇ ਐਡਮ ਸ਼ਿਫ ਆ ਉਹਨਾਂ ਨੂੰ ਰਿਜ਼ਾਈਨ ਕਰਨ ਦੇ ਲਈ ਆਖਿਆ ਆ। ਉਹਨਾਂ ਨੇ ਬੀਤੇ ਦਿਨੀ ਜਿਹੜੇ ਐਡਮ ਸ਼ਿਫ ਆ, ਉਹਨਾਂ ਨੇ ਜਿਹੜੀ ਮਿਊਲਰ ਰਿਪੋਰਟ ਆਉਣ ਤੋਂ ਬਾਅਦ ਦੇ ਵਿੱਚ ਵੀ ਇਹ ਗੱਲ ਆਖੀ ਵੀ ਰਾਸ਼ਟਰਪਤੀ ਟਰੰਪ ਨੇ, ਉਹਨਾਂ ਦੇ ਕੈਂਪੇਨ ਨੇ ਜਿਹੜੇ ਆ ਰਸ਼ੀਆ ਦੇ ਨਾਲ ਮਿਲ ਕੇ ਕਲੂਜਨ ਜਿਹੜੀ ਆ ਉਹ ਕੀਤੀ ਹੀ ਆ। ਉਹ ਕਹਿੰਦੇ ਵੀ ਨੋ ਡਾਊਟ, ਉਦੋਂ ਉਹਨਾਂ ਨੇ ਇਹ ਬਿਆਨ ਕਿਹਾ ਸੀਗਾ ਵੀ ਨੋ ਡਾਊਟ ਵੀ ਟਰੰਪ ਕੈਂਪੇਨ ਨੇ ਕਲੂਜਨ ਜਿਹੜੀ ਉਹ ਕੀਤੀ ਆ। ਅਤੇ ਇਸ ਚੀਜ਼ ਨੂੰ ਦੇਖਦੇ ਹੋਏ ਹੁਣ ਜਿਹੜੇ ਉਹਨਾਂ ਦੇ ਸਾਥੀ ਕਮੇਟੀ ਦੇ ਮੈਂਬਰ ਹੈਗੇ ਜਿਹੜੇ ਵਿਰੋਧੀ ਪਾਰਟੀ 'ਚ ਆ, ਉਹਨਾਂ ਨੇ ਇਹਨਾਂ ਦੇ ਅਸਤੀਫੇ ਦੀ ਜਿਹੜੀ ਉਹ ਮੰਗ ਕੀਤੀ ਆ। ਉੱਧਰ ਡੈਮੋਕ੍ਰੇਟ ਪਾਰਟੀ ਵਾਲੇ ਇਸ ਦਾ ਅਜੇ ਵੀ ਜਿਹੜਾ ਉਹ ਸਾਥ ਆ ਨਾਲ ਦੇ ਨਾਲ ਦੇ ਰਹੇ ਆ। ਅਤੇ ਜਿਹੜੀ ਨੈਂਸੀ ਪਲੋਸੀ ਹਾਊਸ ਦੀ ਜਿਹੜੀ ਸਪੀਕਰ, ਉਹਨੇ ਕਿਹਾ ਵੀ ਜਿਹੜਾ ਐਡਮ ਸ਼ਿਫ ਨੇ ਕਾਰਵਾਈਆਂ ਜਿਹੜੀਆਂ ਕੀਤੀਆਂ ਆ, ਉਹ ਸਦਨ ਦੀ ਹਿਸਾਬ ਦੇ ਨਾਲ ਹੀ ਜਿਹੜੀਆਂ ਕੀਤੀਆਂ ਆ। ਸੋ ਜਿਹੜੇ ਹੁਣ ਕਿਤੇ ਨਾ ਕਿਤੇ ਜਿਹੜੇ ਰਿਪਬਲਿਕਨਸ ਹੈਗੇ ਆ, ਉਹ ਇਹ ਕਹਿ ਰਹੇ ਨੇ ਵੀ ਇਹ ਟੋਟਲੀ ਅਨਐਥੀਕਲ ਜਿਹੜਾ ਇਹਨਾਂ ਨੇ ਕੰਮ ਕੀਤਾ ਹੈ, ਧੱਕੇ ਦੇ ਨਾਲ ਜਿਹੜਾ ਇਹ ਇੰਟੈਲੀਜੈਂਸ ਦੀ ਕਮੇਟੀ ਦੇ ਸਾਹਮਣੇ ਲੋਕਾਂ ਨੂੰ ਪੇਸ਼ ਹੋਣ ਦੇ ਲਈ ਕਹਿ ਰਹੇ ਆ। ਅਤੇ ਨਾਲ ਦੇ ਨਾਲ ਇਹ ਕਹਿ ਰਹੇ ਨੇ ਵੀ ਅਜੇ ਵੀ ਰਿਪੋਰਟ ਆਉਣ ਦੇ ਬਾਵਜੂਦ, ਜਿਸ ਦੇ ਵਿੱਚ ਉਹਨਾਂ ਨੂੰ ਕਿਤੇ ਨਾ ਕਿਤੇ ਕਲੀਨ ਚਿੱਟ ਦਿੱਤੀ ਜਾ ਰਹੀ ਆ ਰਾਸ਼ਟਰਪਤੀ ਟਰੰਪ ਨੂੰ, ਉਹਨਾਂ ਦੇ ਕੈਂਪੇਨ ਨੂੰ, ਵੀ ਉਹਨਾਂ ਨੇ ਕਲੂਜਨ ਜਿਹੜੀ ਆ ਉਹ ਕੀਤੀ ਆ। ਹੁਣ ਦੂਜੇ ਪਾਸਿਓਂ ਇਹ ਆਵਾਜ਼ਾਂ ਜਿਹੜੀਆਂ ਉੱਠ ਰਹੀਆਂ ਆ ਵੀ ਕਹਿੰਦੇ ਵੀ 2 ਸਾਲ ਤੱਕ ਜਿਹੜਾ ਝੂਠ ਬੋਲਦੇ ਰਹੇ ਨੇ ਇਸ ਨੂੰ ਲੈ ਕੇ, ਵੀ ਉਹ ਹੁਣ ਉਸ ਦੀ ਜਿਹੜੀ ਜਾਂਚ ਆ ਉਹ ਹੋਣੀ ਚਾਹੀਦੀ ਆ। ਪਹਿਲਾਂ ਉਹਨਾਂ ਨੇ ਹੁਣ ਕੀਤੀ ਸੀ, ਹੁਣ ਕਹਿੰਦੇ ਆ ਵੀ ਇੱਧਰੋਂ ਵੀ ਜਿਹੜੀ ਇੱਕ ਜਾਂਚ ਸਪੈਸ਼ਲ ਕੌਂਸਲ ਲਾ ਕੇ ਜਿਹੜੀ ਜਾਂਚ ਹੋਣੀ ਚਾਹੀਦੀ ਆ ਵੀ ਇਹਨਾਂ ਨੇ ਕੀ ਕਿਹਾ ਆ। ਉਹ ਤਾਂ ਜੇਮਸ ਕੌਮੀ ਦਾ ਵੀ ਹਰਜੋਤ ਸਿੰਘ ਜੀ ਇਸ ਦੇ ਉੱਤੇ ਬਿਆਨ ਜਿਹੜਾ ਆਇਆ ਆ, ਜਿਹੜੇ ਕਿ FBI ਦੇ ਜਿਹੜੇ ਉਸ ਟਾਈਮ ਦੇ ਉੱਤੇ ਮੇਨ ਬੰਦੇ ਸੀਗੇ ਅਤੇ ਜਿਨ੍ਹਾਂ ਨੂੰ ਰਾਸ਼ਟਰਪਤੀ ਟਰੰਪ ਨੇ ਲਾ ਦਿੱਤਾ ਸੀਗਾ। ਅਤੇ ਉਹਨਾਂ ਨੇ ਕਿਹਾ ਵੀ ਮਿਊਲਰ ਦੀ ਰਿਪੋਰਟ ਦੇ ਵਿੱਚ ਕੁਛ ਨਾ ਕੁਛ ਜਿਹੜਾ ਅਜਿਹਾ ਹੈਗਾ ਆ, ਤਾਂ ਹੀ ਜਿਹੜਾ ਆ ਉਹ ਇਸ ਨੂੰ ਪੇਸ਼ ਨਹੀਂ ਕਰ ਰਹੇ। ਇੱਕ ਲੇਟੈਸਟ ਜਿਹੜੀ ਖਬਰ ਉਹ ਆ ਰਹੀ ਆ ਵੀ ਕਹਿੰਦੇ ਵੀ ਇਹ ਟੋਟਲ ਮਿਊਲਰ ਦੀ ਰਿਪੋਰਟ 300 ਪੇਜਾਂ ਤੋਂ ਵੱਡੀ ਜਿਹੜੀ ਆ ਉਹ ਦੱਸੀ ਜਾ ਰਹੀ ਆ। ਅਤੇ ਜਿਹੜੇ ਵਿਲੀਅਮ ਬਾਰ ਅਟਾਰਨੀ ਜਨਰਲ ਆ, ਉਹਨਾਂ ਨੇ 300 ਪੇਜਾਂ ਨੂੰ 4 ਪੇਜਾਂ ਦੇ ਵਿੱਚ ਕਿੱਦਾਂ ਸਮੇਟ ਦਿੱਤਾ, ਇਹ ਜਿਹੜੀ ਇੱਕ ਬੜੀ ਵੱਡੀ ਗੱਲ ਆ। ਕੱਲ੍ਹ ਕਿਸੇ ਨੇ ਟਵਿੱਟਰ ਦੇ ਉੱਤੇ ਜਿਹੜਾ ਜ਼ਰੂਰ ਪਾਇਆ ਸੀ, ਕਹਿੰਦੇ ਵੀ ਜੇ ਵਾਟਰਗੇਟ ਵੇਲੇ ਜਾਂ ਕਲਿੰਟਨ ਦੇ ਮੌਕੇ ਦੇ ਉੱਤੇ ਜਿਹੜੀਆਂ ਇੱਦਾਂ ਇਨਵੈਸਟੀਗੇਸ਼ਨ ਸਪੈਸ਼ਲ ਕੌਂਸਲ ਨੇ ਕੀਤੀਆਂ ਸੀ, ਅਤੇ ਜੇ ਉਹ ਅਟਾਰਨੀ ਜਨਰਲ ਨੂੰ ਸਿੱਧਾ ਉਸ ਟਾਈਮ ਦੇ ਉੱਤੇ ਦੇ ਦਿੰਦੇ, ਅਤੇ ਉਹ ਉਹਨਾਂ ਦੇ ਸਿਰਫ 4 ਪੇਜਾਂ ਨੂੰ ਹੀ ਜਿਹੜਾ ਉਹ ਸ਼ੋਅ ਵਿੱਚੋਂ ਆਪਣੀ ਸਮਰੀ ਜਿਹੜੀ ਕਰਦਾ, ਅਤੇ ਫਿਰ ਲੋਕਾਂ ਨੂੰ ਕਿੱਦਾਂ ਪਤਾ ਲੱਗਣਾ ਸੀਗਾ ਵੀ ਵਾਟਰਗੇਟ ਦੇ ਵਿੱਚ ਉਦੋਂ ਕੀ ਹੋਇਆ। ਅਤੇ ਜਿਹੜਾ ਕਲਿੰਟਨ ਆ, ਬਿਲ ਕਲਿੰਟਨ ਆ, ਉਸਨੇ ਜਿਹੜਾ ਉਸ ਟਾਈਮ ਦੇ ਉੱਤੇ ਉਹ ਕੀ ਕੀਤਾ। ਸੋ ਇਸ ਦੇ ਲਈ ਇਸ ਰਿਪੋਰਟ ਨੂੰ ਸਾਰਿਆਂ ਦੇ ਸਾਹਮਣੇ, ਜਨਤਕ ਕਾਂਗਰਸ ਦੇ ਸਾਹਮਣੇ ਪੇਸ਼ ਕਰਨਾ ਜ਼ਰੂਰੀ
ਹੈਗਾ ਆ। ਜੀ, ਅਗਲੀ ਖਬਰ ਵੱਲ ਚਲੀਏ। ਕਹਿੰਦੇ ਪਈ US ਤੇ ਮੈਕਸੀਕੋ ਬਾਰਡਰ ਦੇ ਉੱਤੇ ਜਿਹੜਾ ਇੱਕ ਤਰ੍ਹਾਂ ਨਾਲ ਹੁਣ ਜਿਹੜਾ ਬ੍ਰੇਕਿੰਗ ਪੁਆਇੰਟ ਹੋ ਗਿਆ ਕ੍ਰਾਈਸਿਸ ਦਾ, ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਮਾਈਗਰੈਂਟਸ ਆ ਉਹ USA 'ਚ ਐਂਟਰ ਹੋ ਰਹੇ ਆ। ਇਕੱਲੇ ਇਸ ਹਫ਼ਤੇ ਦੇ ਵਿੱਚ ਐਲ ਪਾਸੋ ਜਿਹੜਾ ਟੈਕਸਿਸ ਵਾਲਾ ਬਾਰਡਰ ਆ, ਉੱਥੋਂ 13,000 ਮਾਈਗਰੈਂਟਸ ਜਿਹੜੇ ਆ ਅਰੈਸਟ ਕੀਤੇ ਗਏ ਇੱਕ ਹਫ਼ਤੇ ਦੇ ਵਿੱਚ। ਅਤੇ ਜਿਹੜਾ ਕੈਲੀਫੋਰਨੀਆ ਵਾਲੀ ਸਾਈਡ ਆ, ਉਹਨਾਂ ਦੇ ਹਜੇ ਜਿਹੜੇ ਫਿਗਰਸ ਉਹਨਾਂ ਨੇ ਨਹੀਂ ਦਿੱਤੇ ਹੈਗੇ। ਕਹਿੰਦੇ ਭਈ ਇਹ ਆਮ ਜਿੱਦਾਂ 4,000 ਅਰੈਸਟ ਹੁੰਦੇ ਸੀ ਹਰ ਹਫ਼ਤੇ, ਜੋ ਕਿ ਇਹ ਗਿਣਤੀ ਵੱਧ ਕੇ 13,000 ਹੋ ਚੁੱਕੀ ਹੈਗੀ ਆ। ਸੋ ਦੂਸਰੇ ਪਾਸੇ ਜਿਹੜੀ ਵਾਲ ਆ ਉਹ ਵੀ ਜਿਹੜੀ ਕਈ ਏਰੀਏ ਦੇ ਵਿੱਚ ਰੀਪੇਅਰ ਕਰਨੀ ਬਣਾਉਣੀ ਜਿਹੜੀ ਸ਼ੁਰੂ ਕੀਤੀ ਹੋਈ ਹੈਗੀ ਆ। ਮੈਕਲੇਨਨ ਜਿਹੜੇ ਹੈਗੇ ਆ ਏਜੰਸੀ ਦੇ, ਆਈਸ ਦੇ ਜਿਹੜੇ ਇੱਕ ਤਰ੍ਹਾਂ ਨਾਲ ਐਕਸਪਰਟ ਆ, ਉਹ ਕਹਿੰਦੇ ਆ ਵੀ 40,000 ਦੇ ਕਰੀਬ ਬੱਚੇ ਜਿਹੜੇ ਆ ਇਸ ਮਹੀਨੇ ਦੇ ਵਿੱਚ ਜਿਹੜੇ ਆ ਐਂਟਰ ਹੋ ਸਕਦੇ ਹੈਗੇ ਆ। ਸੋ ਬਹੁਤ ਜ਼ਿਆਦਾ ਜਿਹੜਾ ਬਾਰਡਰ ਦੇ ਉੱਤੇ ਇੱਕ ਤਰ੍ਹਾਂ ਦੇ ਨਾਲ ਮਾਹੌਲ ਜਿਹੜਾ ਗੰਭੀਰ ਬਣਿਆ ਹੋਇਆ ਆ, ਕਿਉਂਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਕਹਿੰਦੇ ਪਈ 1,000 ਮੀਲ ਤੁਰ ਕੇ ਜਿਹੜੇ ਸੈਂਟਰਲ ਅਮਰੀਕਾ ਤੋਂ ਉਹ USA ਦੇ ਵਿੱਚ ਐਂਟਰ ਕਰਨ ਦੀ ਟਰਾਈ ਕਰ ਰਹੇ ਹੈਗੇ ਆ। ਅਤੇ ਆਪਾਂ ਦੇਖ ਸਕਦੇ ਹਾਂ ਕਿੱਦਾਂ ਜਿਹੜੀਆਂ ਪਿਕਚਰਾਂ ਆ ਉੱਥੇ ਟੈਂਟ ਲੱਗੇ ਹੋਏ ਹੈਗੇ ਆ, ਵੀ ਇੱਕ ਤਰ੍ਹਾਂ ਦੇ ਨਾਲ ਬਹੁਤ ਜ਼ਿਆਦਾ ਜਿਹੜਾ ਗਿਣਤੀ ਆ ਇਹਨਾਂ ਲੋਕਾਂ ਦੀ ਬਾਰਡਰ 'ਤੇ ਹੈਗੀ ਆ। ਜੀ ਬਿਲਕੁਲ, ਇਹ ਜਿਹੜੀ ਸਥਿਤੀ ਆ ਉਹ ਬਹੁਤ ਹੀ ਨਾਜ਼ੁਕ ਗੰਭੀਰ ਜਿਹੜੀ ਉੱਥੇ ਬਣੀ ਹੋਈ ਆ। ਏਜੰਸੀ ਨੇ ਕਿਹਾ ਵੀ ਉਹਨਾਂ ਨੇ ਆਪਣੇ ਜਿਹੜੇ 750 ਏਜੰਟਸ ਆ ਜਿਹਨਾਂ ਦੀ ਪਹਿਲਾਂ ਪੋਰਟ ਆਫ ਐਂਟਰੀ ਦੇ ਉੱਤੇ ਰੋਲਸ ਹੁੰਦੇ ਸੀ, ਉਹਨਾਂ ਨੂੰ ਇਸ ਹਿਊਮੈਨੀਟੇਰੀਅਨ ਮਿਸ਼ਨ ਦੇ ਵਿੱਚ ਜਿਹੜਾ ਆ ਉਹ ਲਾਇਆ ਹੋਇਆ। ਬਹੁਤ ਸਾਰੇ ਮੇਕ ਸ਼ਿਫਟ ਡਿਟੈਂਸ਼ਨ ਸੈਂਟਰਸ ਜਿਹੜੇ ਆ ਉਹ ਬਣਾਏ ਜਾ ਰਹੇ ਨੇ। ਅਤੇ ਜਿੱਦਾਂ ਤੁਸੀਂ ਦੱਸਿਆ ਆ ਵੀ 13,400 ਜਿਹੜਾ ਇਹ ਆਂਕੜਾ ਇਸ ਟਾਈਮ ਉਹ ਪਹੁੰਚਿਆ ਹੋਇਆ ਆ, ਜਿਹੜਾ ਅਲ ਪਾਸੋ ਦੇ ਵਿੱਚ ਉੱਥੇ ਦੇ ਅਫੀਸ਼ੀਅਲਸ ਨੇ ਇੱਕ ਹਫ਼ਤੇ ਦੇ ਵਿੱਚ ਲੋਕਾਂ ਨੂੰ ਡਿਟੇਨ ਜਿਹੜਾ ਉੱਥੇ ਕੀਤਾ ਆ, ਕਸਟਡੀ ਦੇ ਵਿੱਚ ਜਿਹੜਾ ਉਹ ਲਿਆ ਆ। ਅਤੇ ਰੋਜ਼ਾਨਾ ਹੀ ਕਿਤੇ ਨਾ ਕਿਤੇ ਇਹ ਆਂਕੜਾ ਵੱਧ ਰਿਹਾ ਆ। ਹੁਣ ਤੁਸੀਂ ਫੈਂਸ ਲਾ ਲਓ, ਤੁਸੀਂ ਨਾਲ ਲਾ ਲਓ, ਇਹ ਜੇ ਉਹ ਪੋਰਟ ਆਫ ਐਂਟਰੀ ਦੇ ਜ਼ਰੀਏ ਉੱਥੋਂ ਸਾਰੇ ਜਾਣੇ ਆ ਰਹੇ ਆ, ਅਤੇ ਫਿਰ ਇਹ ਫੈਂਸ ਵੀ ਜਿਹੜੀ ਉੱਥੇ ਉਹ ਕੀ ਕਰ ਲੂਗੀ, ਕਿੰਨੇ ਕੁ ਨੂੰ ਅਸਾਈਲਮ ਜਿਹੜਾ ਉਹ ਦਿੱਤਾ ਜਾ ਸਕਦਾ, ਕਿੱਦਾਂ ਨਹੀਂ ਹੋਊਗਾ। ਅਤੇ ਪਿਛਲੇ ਦਿਨਾਂ ਦੇ ਵਿੱਚ ਇਹ ਵੀ ਹਰਜੋਤ ਸਿੰਘ ਜੀ ਦੱਸਦੇ ਜਾਈਏ ਵੀ ਰਾਸ਼ਟਰਪਤੀ ਟਰੰਪ ਨੇ ਜਿਹੜਾ ਆਰਡਰ ਆ ਉਹ ਦਿੱਤਾ ਸੀਗਾ ਵੀ ਜਿਹੜਾ ਵੀ ਕੋਈ ਅਸਾਈਲਮ ਦੇ ਲਈ ਅਪਲਾਈ ਕਰਨਾ ਚਾਹੁੰਦਾ ਆ ਉਹ ਉੱਥੇ ਅਪਲਾਈ ਕਰਕੇ ਅਤੇ ਉਹਨੂੰ ਮੈਕਸੀਕੋ ਦੇ ਵਿੱਚ ਹੀ ਜਿਹੜਾ ਆ ਉਹ ਰੱਖਿਆ ਜਾਵੇਗਾ। ਅਤੇ ਇੱਕ ਖਬਰ ਜਿਹੜੀ ਮੈਕਸੀਕੋ ਤੋਂ ਹਰਜੋਤ ਸਿੰਘ ਜੀ ਉਸ ਇਲਾਕੇ ਤੋਂ ਆ ਰਹੀ ਸੀ, ਕਹਿੰਦੇ ਵੀ ਉੱਥੇ ਇਸ ਟਾਈਮ ਵਾਇਲੈਂਸ ਚਰਨ ਸੀਮਾ ਦੇ ਉੱਤੇ ਜਿਹੜੀ ਉਹ ਪਹੁੰਚੀ ਹੋਈ ਆ। ਅਤੇ ਬਹੁਤ ਸਾਰੇ ਲੋਕ ਜਿਹੜੇ ਅਮਰੀਕਾ ਦੇ ਵਿੱਚ ਅਸਾਈਲਮ ਲੈਣ ਦੇ ਲਈ ਉਸ ਰਾਹਾਂ ਥਾਣੀ ਆ ਰਹੇ ਆ, ਉਹਨਾਂ ਨੂੰ ਆਪਣੀ ਜਾਨ ਦਾ ਜਿਹੜਾ ਹੁਣ ਉੱਥੇ ਜਿਹੜਾ ਖਤਰਾ ਕਹਿੰਦੇ ਆ ਉਹ ਬਣਿਆ ਪਿਆ ਹੋਇਆ ਲੱਗ ਰਿਹਾ ਆ। ਸੋ ਹੁਣ ਹਜ਼ਾਰਾਂ ਮੀਲ ਤੁਰ ਕੇ ਆਏ ਆ, ਹੁਣ ਇੰਤਜ਼ਾਰ ਤਾਂ ਫਿਰ ਉਹ ਕਰਨਾ ਹੀ ਪਊਗਾ ਵੀ ਜੇ ਅਮਰੀਕਾ ਜਾਂ ਜਿਹੜੇ ਇਮੀਗ੍ਰੇਸ਼ਨ ਦਾ ਜੱਜ ਮੰਨਦਾ ਆ ਤੁਹਾਡੀ ਗੱਲ ਨੂੰ ਸੁਣ ਕੇ, ਉਹਨੂੰ ਲੱਗਦਾ ਵੀ ਹਾਂ ਤੁਹਾਨੂੰ ਵਾਕਈ ਅਸਾਈਲਮ ਦੀ ਜ਼ਰੂਰਤ ਹੈਗੀ ਆ ਕਿ ਨਹੀਂ ਹੈਗੀ। ਜੀ, ਅਗਲੀ ਸਾਡਾ ਸਮਾਂ ਵੀ ਜਿਹੜਾ ਬ੍ਰੇਕ ਦਾ ਹੋਣ ਵਾਲਾ, ਅਤੇ $750 ਮਿਲੀਅਨ ਕਿਸੇ ਨੇ ਕਹਿੰਦੇ ਵੀ ਲੋਟੋ 'ਚ ਜਿੱਤ ਲਿਆ ਹੈਗਾ ਵਿਸਕੌਨਸਨ ਸਟੇਟ ਦੇ ਵਿੱਚ। ਅਤੇ ਥੋੜ੍ਹੇ ਜਿੱਦਾਂ ਮਿਲੀਅਨ ਡਾਲਰ ਦੇ ਵਿਨਰ ਜਿਹੜੇ ਆ ਉਹ ਸੈਨ ਹੋਜ਼ੇ ਅਤੇ ਸੈਨ ਮਟੇਓ ਦੇ ਵਿੱਚ ਵੀ ਜਿਹੜੇ ਆਏ ਹੈਗੇ ਆ। ਸੋ ਇੱਕ ਬੰਦੇ ਨੇ ਕਹਿੰਦੇ ਪਈ $750 ਮਿਲੀਅਨ ਜੈਕਪੋਟ ਜਿੱਤਿਆ, ਅਤੇ ਜੋ ਕਿ ਟੈਕਸ ਕੱਟ ਕੇ ਸਾਰਾ ਉਹਦੀ ਕੈਸ਼ ਵੈਲਿਊ $465 ਮਿਲੀਅਨ ਹੋਊਗੀ। ਜੀ, ਅਤੇ ਵਿਸਕੌਨਸਨ ਦੇ ਵਿੱਚ ਜਿਹੜੀ ਆ ਕਿਸੇ ਨੇ ਇਹ ਵਿਨਿੰਗ ਟਿਕਟ ਜਿਹੜੀ ਉੱਥੇ ਖਰੀਦੀ ਸੀਗੀ। ਜੀ, ਅਤੇ ਹੁਣ ਆਪਾਂ ਬ੍ਰੇਕ ਲੈਂਦੇ, ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਟਰੱਕਿੰਗ ਦੀਆਂ ਜਿਹੜੀਆਂ ਖਬਰਾਂ ਆ ਉਸ ਦੇ ਨਾਲ ਤੁਹਾਡੇ ਨਾਲ ਜੁੜਾਂਗੇ। ਅਤੇ ਅੱਜ ਆਪਣੇ ਨਾਲ ਵਿਸ਼ੇਸ਼ ਤੌਰ ਦੇ ਉੱਤੇ ਰਜਿੰਦਰ ਟਾਂਡਾ ਹੋਣੀ ਜਿਹੜੇ ਆ ਉਹ ਵੀ ਜੁੜਨਗੇ। ਉਹਨਾਂ ਦੇ ਵੱਲੋਂ ਬਣਾਈ ਗਈ ਜਿਹੜੀ ਐਪ ਆ ਉਸ ਦੇ ਬਾਰੇ, ਜਿਹੜੀ ਟਰੱਕਿੰਗ ਦੇ ਨਾਲ ਸੰਬੰਧਿਤ ਐਪ ਆ ਉਸ ਦੇ ਨਾਲ ਉਹਦੇ ਬਾਬਤ ਜਿਹੜੀ ਆਪਾਂ ਗੱਲਬਾਤ ਕਰਾਂਗੇ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਇਮੀਗ੍ਰੇਸ਼ਨ ਫੈਮਿਲੀ ਲਾਅ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਜੀ ਨਾਲ। ਪਰਸਨਲ ਇੰਜਰੀ ਜਿਵੇਂ ਕਿ ਕਾਰ ਐਕਸੀਡੈਂਟ, ਸਲਿਪ ਅਤੇ ਫਾਲ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਲਾ ਫਰਮ, 3017 ਡੌਗਲਸ ਬੁਲੇਵਾਰਡ, ਸਵੀਟ 104, ਰੋਜ਼ਵਿਲ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9163061665, 916 306 1665। ਮਨਜ਼ੂਰ ਲਾ ਫਰਮ।
ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 408 272 2500। ਖਾਲਸਾ ਇੰਸ਼ੋਰੈਂਸ ਏਜੰਸੀ। ਨਾ ਮੈਂ ਕਹਿੰਨੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲੇ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਮੈਂਟੋ ਚ। ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ 1 ਹਾਲ ਹੈਗਾ। ਨਾ ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰ ਪਾਰੇ ਵੀ ਪਾਉਣੇ ਆ। ਉਹ ਭਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ, ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, ਡੀਜੇ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510 325 8433 916 334 6000 916 334 6000। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ, ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ। ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਐਲਕ ਗਰੋਵ ਦਾ ਸਭ ਤੋਂ ਵੱਡਾ ਗਰੋਸਰੀ ਸਟੋਰ ਇੰਡੀਆ ਸਪਾਈਸਸ ਐਂਡ ਮਿਊਜ਼ਿਕ ਅੰਡਰ ਨਿਊ ਮੈਨੇਜਮੈਂਟ, ਜਿੱਥੋਂ ਖਰੀਦ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਇੰਡੀਅਨ ਗਰੋਸਰੀ, ਤਾਜ਼ੀਆਂ ਸਬਜ਼ੀਆਂ ਤੇ ਮਸਾਲੇ ਅਤੇ ਬਰਤਨ ਵੀ ਖਰੀਦ ਸਕਦੇ ਹੋ। ਤਾਜ਼ੀਆਂ ਸਬਜ਼ੀਆਂ ਹਰ ਰੋਜ਼ ਮਿਲਦੀਆਂ ਹਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਪਾਲ ਸਿੰਘ ਬੋਪਾਰਾਏ 9166911110 916 691 1110। ਇੰਡੀਆ ਸਪਾਈਸਸ ਐਂਡ ਮਿਊਜ਼ਿਕ 9059 ਬਰੋਸਵਿਲ ਰੋਡ ਸਵੀਟ 100 ਐਲਕ ਗਰੋਵ। ਇਹ ਖੁੱਲੇ ਰਹਿੰਦੇ ਹਨ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਰਾਤੀ 9 ਵਜੇ ਤੱਕ। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 408 272 2500। ਖਾਲਸਾ ਇੰਸ਼ੋਰੈਂਸ ਏਜੰਸੀ। ਲੈਜੈਂਡ ਟਰਾਂਸਪੋਰਟੇਸ਼ਨ ਯੂਬਾ ਸਿਟੀ ਵਾਲਿਆਂ ਨੂੰ ਇਸ ਮੌਕੇ LA ਤੋਂ ਨਦਰਨ ਕੈਲੀਫੋਰਨੀਆ ਦੇ ਲਈ ਡਰਾਈਵਰ ਅਤੇ ਓਨਰ ਆਪਰੇਟਰਸ ਚਾਹੀਦੇ ਹਨ। ਇਹ ਡਰਾਈਵਰਸ ਨੂੰ W2 ਮੈਡੀਕਲ, ਅੱਖਾਂ ਤੇ ਦੰਦਾਂ ਵਾਸਤੇ ਮੈਡੀਕਲ, 401k ਪਲਾਨ, ਪੈਨਸ਼ਨ ਪਲਾਨ ਆਦਿ ਸੁਵਿਧਾਵਾਂ ਦਿੰਦੇ ਹਨ। ਡਰਾਈਵਰ ਮਹੀਨੇ ਦੇ 6 ਤੋਂ $7,000 ਕਮਾ ਸਕਦੇ ਹਨ। ਵੀਕਲੀ ਪੇ ਡਾਇਰੈਕਟ ਡਿਪੋਜ਼ਿਟ ਹੋਵੇਗੀ। 80% ਹੁੱਕ ਐਂਡ ਡ੍ਰੌਪ ਲੋਡ ਹਨ। ਸਟਾਕਟਨ ਤੋਂ ਫੀਨਿਕਸ ਐਰੀਜ਼ੋਨਾ ਦੇ ਡੈਡੀਕੇਟਡ ਲੋਡ ਹਨ। LA ਤੋਂ ਟੈਕਸਸ ਦੇ ਲੋਡਾਂ ਲਈ ਵੀ ਡਰਾਈਵਰ ਦੀ ਜ਼ਰੂਰਤ ਹੈ। ਕਾਲ 530 788 2588 5307882588 ਜਾਂ 855 210 2300। ਲੈਜੈਂਡ ਟਰਾਂਸਪੋਰਟੇਸ਼ਨ ਯੂਬਾ ਸਿਟੀ। ਹਾਂਜੀ ਦੋਸਤੋ, ਸਤਿ ਸ੍ਰੀ ਅਕਾਲ। ਤੁਹਾਡਾ ਆਪਣਾ ਹੈ ਧਾਮੀ ਫਰਮ ਦ UK। ਸੁਣਦੇ ਰਹਿਣਾ ਪੰਜਾਬੀ ਰੇਡੀਓ USA। ਮੇਕ ਸ਼ੋਰ ਯੂ ਸਪਰੈਡ ਦ ਵਰਡ। ਸਾਰਿਆਂ ਨੂੰ ਪਤਾ ਲੱਗੇ ਕਿ ਰੇਡੀਓ ਨੰਬਰ 1 ਹੀ ਆ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ, ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਇੱਕ ਵਾਰੀ ਫੇਰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਅਤੇ ਆਪਣੇ ਨਾਲ ਜਿਹੜੇ ਹਰਜੋਤ ਸਿੰਘ ਜੀ ਜਿਹੜੇ ਟਰੱਕਿੰਗ ਦੇ ਬਾਰੇ ਗੱਲਬਾਤ ਕਰਨ ਦੇ ਲਈ ਰਜਿੰਦਰ ਸਿੰਘ ਟਾਂਡਾ ਜੀ ਆਪਣੇ ਨਾਲ ਜਿਹੜੇ ਜੁੜ ਚੁੱਕੇ ਹੋਏ ਨੇ। ਹੁਣੇ ਜਿਹੜੇ ਇਹਨਾਂ ਨੇ ਰੀਸੈਂਟਲੀ ਇੱਕ ਨਵੀਂ ਜਿਹੜੀ ਟਰੱਕਿੰਗ ਨਾਲ ਸੰਬੰਧਿਤ ਜਿਹੜੀ ਐਪ ਆ ਉਹ ਤਿਆਰ ਕੀਤੀ। ਆਪਾਂ ਉਸ ਦੇ ਬਾਰੇ ਵੀ ਜਿਹੜੀ ਉਹ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਰਜਿੰਦਰ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਭਾਈ ਸਾਹਿਬ ਜੀ ਸਤਿ ਸ਼੍ਰੀ ਅਕਾਲ। ਤੁਹਾਡੇ ਸਾਰੇ ਤੁਹਾਨੂੰ ਭਾਜੀ ਹਰਜੋਤ ਸਿੰਘ ਹੋਣਾ ਨੂੰ ਔਰ ਸਾਰੇ ਜਿਹੜੇ ਆਪਣੇ ਰੇਡੀਓ ਪੰਜਾਬੀ ਦੇ ਦਰਸ਼ਕ ਸੌਰੀ ਆਪਣੇ ਜਿਹੜੇ ਲਿਸਨਰਸ ਹੈਗੇ ਆ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਸਭ ਤੋਂ ਪਹਿਲਾਂ ਤਾਂ ਜਿਹੜਾ ਆ ਤੁਸੀਂ ਜਿਹੜਾ ਜ਼ਰੂਰ ਥੋੜ੍ਹਾ ਜਿਹਾ ਆਪਣੇ ਬਾਰੇ ਆਪਣੇ ਬਾਬਤ ਥੋੜ੍ਹਾ ਜਿਹਾ ਜਿਹੜਾ ਦੱਸੋ। ਟਰੱਕਿੰਗ ਇੰਡਸਟਰੀ ਦੇ ਵਿੱਚ ਤੁਸੀਂ ਕਦੋਂ ਤੋਂ ਇਨਵੋਲਵ ਹੈਗੇ ਹੋ? ਭਾਈ ਸਾਹਿਬ ਜੀ ਮੇਰਾ ਦੇਖੋ ਜਿਹੜਾ ਪਿਛੋਕੜ ਹੈਗਾ ਉਹ ਇੰਜੀਨੀਅਰਿੰਗ ਦਾ ਹੈਗਾ। ਮੈਂ ਇੰਜੀਨੀਅਰਿੰਗ ਕੀਤੀ ਹੈ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ ਤੋਂ, ਅਤੇ ਉਸ ਤੋਂ ਬਾਅਦ ਮੈਂ ਅਮਰੀਕਾ ਜਾ ਕੇ ਕੋਈ ਸਾਲ 1.5 ਸਾਲ ਟਰੱਕ ਚਲਾਉਣ ਤੋਂ ਬਾਅਦ ਆਪ ਆਪਣਾ 2005 ਵਿੱਚ ਮੈਂ ਲਾਇਸੈਂਸ ਪਲੇਟਾਂ ਦਾ ਬਿਜ਼ਨਸ ਸਟਾਰਟ ਕੀਤਾ ਸੀ, ਜਿਹਦੇ ਵਿੱਚ ਅਸੀਂ ਲਾਇਸੈਂਸ ਪਲੇਟਾਂ, ਕਾਰਪੋਰੇਸ਼ਨਸ, ਫਿਊਲ ਟੈਕਸ, ਇਸਟਾ ਵਗੈਰਾ ਸਾਰਾ ਜਿਹੜਾ ਭਰਨਾ ਸ਼ੁਰੂ ਕੀਤਾ ਸੀ ਲੋਕਾਂ ਦਾ। ਔਰ ਇਸ ਤੋਂ ਇਲਾਵਾ ਹੋਰ ਜਿਹੜੀਆਂ ਜ਼ਰੂਰਤਾਂ ਪਰਮਿਟ ਦੇ ਨਾਲ ਸੰਬੰਧਿਤ ਜਿਹੜੀਆਂ ਜ਼ਰੂਰਤਾਂ ਸੀ ਉਹ ਲੋਕਾਂ ਦੀਆਂ ਪੂਰੀਆਂ ਕਰਦੇ ਸੀ। ਔਰ ਇਹਦੇ ਨਾਲ ਮੈਂ ਜਾਤੀ ਤੌਰ 'ਤੇ ਟਰੱਕਿੰਗ ਨਾਲ ਵੀ ਡਾਇਰੈਕਟਲੀ ਜੁੜਿਆ ਸੀ। ਮੈਂ ਕਰੀਬ 12 ਸਾਲ 2006 ਤੋਂ ਲੈ ਕੇ ਤੇ ਕਰੀਬ 2016 ਤੱਕ 10 ਸਾਲ ਦੇ ਕਰੀਬ ਆਪ ਟਰੱਕਿੰਗ ਕੰਪਨੀ ਰਨ ਕੀਤੀ ਹੈ, ਜਿਹਦੇ ਵਿੱਚ ਮੇਰਾ ਆਪਣਾ ਡਿਸਪੈਚ ਦਾ, ਅਕਾਊਂਟਿੰਗ ਦਾ, ਹਰ ਤਰ੍ਹਾਂ ਦਾ ਐਕਸਪੀਰੀਅੰਸ ਮੇਰਾ ਜਾਤੀ ਤੌਰ 'ਤੇ ਐਕਸਪੀਰੀਅੰਸ ਆ। ਔਰ ਮੇਰਾ ਖਾਸ ਕਰ ਜਿਹੜੀ ਸਾਡੀ ਸਪੈਸ਼ਲਾਈਜੇਸ਼ਨ ਹੈਗੀ ਆ ਉਹ ਆਡਿਟਸ ਦੇ ਵਿੱਚ ਹੈਗੀ ਹੈ, ਜਿਹੜੀਆਂ IRP ਦੇ ਔਰ ਫਿਊਲ ਟੈਕਸ ਦੇ ਔਰ DOT ਦੇ ਜਿਹੜੇ ਆਡਿਟਸ ਆ, ਔਰ ਜਿਹੜਾ ਖਾਸ ਕਰਕੇ ਕੰਪਲਾਇੰਸ ਨਾਲ ਸੰਬੰਧਿਤ ਜਿਹੜੀਆਂ ਚੀਜ਼ਾਂ ਹੈਗੀਆਂ ਐਪਲੀਕੇਸ਼ਨ, ਡਰਾਈਵਰ ਫਾਈਲ ਤੇ ਹੋਰ ਜਿਹੜੀਆਂ ਇਹਦੇ ਵਿੱਚ ਮੇਰਾ ਆਪਣਾ ਖਾਸ ਤੌਰ 'ਤੇ ਮੈਂ ਸਮਝਦਾ ਮੇਰੀ ਐਕਸਪਰਟੀਜ਼ ਹੈਗੀ। ਜੀ ਜੀ ਅਤੇ ਰਜਿੰਦਰ ਸਿੰਘ ਜੀ ਜ਼ਰੂਰ ਜਿਹੜੀ ਤੁਸੀਂ ਹੁਣ ਲੇਟੈਸਟ ਐਪ ਜਿਹੜੀ ਬਣਾਈ ਆ ਟਰੱਕਿੰਗ ਸੋਲਿਊਸ਼ਨ ਜਿਹੜੀ ਐਪ ਆ ਵੀ ਜਿਸ ਦੇ ਨਾਲ ਤੁਹਾਡਾ ਇਹ ਵੀ ਦਾਅਵਾ ਹੈ, ਤੁਸੀਂ ਇਹ ਕਹਿ ਰਹੇ ਆ ਵੀ ਇਸ ਦੇ ਨਾਲ ਜਿਹੜਾ ਪੇਪਰ ਵਰਕ ਆ ਕਾਫੀ ਜ਼ਿਆਦਾ ਜਿਹੜਾ ਘੱਟ ਜਾਊਗਾ, ਕਿਤੇ ਨਾ ਕਿਤੇ ਪੇਪਰਲੈਸ ਸੋਲਿਊਸ਼ਨ ਜਿਹੜਾ ਤੁਸੀਂ ਪੇਸ਼ ਕਰ ਰਹੇ ਹੋ ਆਪਣਾ ਟਰੱਕਿੰਗ ਇੰਡਸਟਰੀ ਦੇ ਲਈ, ਉਸ ਦੇ ਬਾਰੇ ਜ਼ਰੂਰ ਵਿਸਤਾਰ 'ਚ ਜਾਣਕਾਰੀ ਦਿਓ। ਹਾਂਜੀ ਭਾਈ ਸਾਹਿਬ ਜੀ, ਇਸ ਤਰ੍ਹਾਂ ਹੈ ਕਿ ਦੇਖੋ ਜਿਹੜੀ ਸਾਡੀ ਟਰੱਕਿੰਗ ਇੰਡਸਟਰੀ ਆ, ਖਾਸ ਕਰ ਜਿਹੜੀ ਪੰਜਾਬੀ ਟਰੱਕਿੰਗ ਇੰਡਸਟਰੀ ਆ, ਉਹ ਕਾਫੀ ਸਮੇਂ ਤੋਂ ਯੂਜ਼ ਰਹੀ ਹੈ ਇਸ ਚੀਜ਼ ਦੇ ਨਾਲ, ਜਿਹਦੇ ਵਿੱਚ ਉਹਨਾਂ ਨੂੰ ਪੇਪਰ ਵਰਕ ਦੀ ਸਭ ਤੋਂ ਵੱਡੀ ਪ੍ਰੋਬਲਮ ਆ। ਸਾਡੀ ਟਰੱਕਿੰਗ ਕੰਪਨੀ, ਮੈਂ ਅਕਸਰ ਇਹ ਗੱਲ ਕਹਿਣਾ ਹੁੰਦਾ ਕਿ ਸਾਡੇ ਪੰਜਾਬੀਆਂ ਦੀ ਕੋਈ ਵੀ ਟਰੱਕਿੰਗ ਕੰਪਨੀ ਹੁਣ ਤੱਕ ਇਸ ਗੱਲੋਂ ਬੰਦ ਨਹੀਂ ਹੋਈ ਕਿ ਉਹਨਾਂ ਨੂੰ ਕੋਈ ਫਾਈਨੈਂਸ਼ੀਅਲ ਪ੍ਰੋਬਲਮਸ ਆਈਆਂ ਜਾਂ ਉਹਨਾਂ ਕੋਲ ਬਿਜ਼ਨਸ ਨਹੀਂ ਸੀ ਜਾਂ ਉਹਨਾਂ ਕੋਲ ਡਰਾਈਵਰ ਨਹੀਂ ਸੀ। ਐਸੀ ਕਦੀ ਪ੍ਰੋਬਲਮ ਕਿਸੇ ਟਰੱਕਿੰਗ ਕੰਪਨੀ ਨਾਲ, ਗੁਰੂ ਮਹਾਰਾਜ ਦੀ ਕਿਰਪਾ ਨਾਲ ਸਭ ਨੂੰ ਡਰਾਈਵਰ ਵਧੀਆ ਮਿਲਦੇ ਆ, ਲੋਡ ਵੀ ਸਾਰਿਆਂ ਕੋਲ ਬਹੁਤ ਵਧੀਆ ਹੈਗੇ ਆ, ਬਿਜ਼ਨਸ ਦੀ ਸਮਝ ਵੀ ਬਹੁਤ ਵਧੀਆ ਹਰ ਇੱਕ ਬੰਦੇ ਨੂੰ ਹੈਗੀ ਆ। ਪਰ ਜਦੋਂ ਵੀ ਟਰੱਕਿੰਗ ਕੰਪਨੀਆਂ ਸਾਡੀਆਂ ਬੰਦ ਹੋਈਆਂ ਜਾਂ ਟਰੱਕਿੰਗ ਕੰਪਨੀਆਂ ਨੂੰ ਐਕਚੁਅਲ ਸਾਨੂੰ ਮੁਸ਼ਕਿਲਾਂ ਦੇ ਨਾਲ ਜੂਝਣਾ ਪਿਆ, ਤੇ ਉਹ ਸਿਰਫ ਪੇਪਰ ਵਰਕ ਦੀ ਪ੍ਰੋਬਲਮ ਸੀ, ਜਿਹਦੇ ਵਿੱਚ ਡਰਾਈਵਰ ਫਾਈਲਸ, ਮੇਨਟੇਨੈਂਸ ਰੈਕਡ, ਲੌਗ ਬੁੱਕ ਦੀਆਂ ਪ੍ਰੋਬਲਮਸ, ਉਹ ਸਾਰੀਆਂ ਜਿਹੜੀਆਂ ਇਹ ਪ੍ਰੋਬਲਮ ਦੇ ਨਾਲ ਔਰ ਕੰਟੀਨਿਊਸਲੀ ਅਸੀਂ ਇਹਨਾਂ ਸਾਰੀਆਂ ਪ੍ਰੋਬਲਮ ਦੇ ਨਾਲ ਯੂਜ਼ ਰਹੇ ਹਾਂ। ਔਰ ਸਾਰੀ ਟਰੱਕਿੰਗ ਇੰਡਸਟਰੀ ਦੀ ਆ ਸਪੈਸ਼ਲੀ ਜਿਹਦੇ ਵਿੱਚ ਛੋਟੇ ਕੰਪਨੀਆਂ ਦੇ ਮਾਲਕ ਆ, ਜਿਹਨਾਂ ਵਿੱਚ ਇੱਕ ਟਰੱਕ ਤੋਂ ਲੈ ਕੇ 10, 15, 20 ਟਰੱਕਾਂ ਦੀਆਂ ਕੰਪਨੀਆਂ ਦੇ ਮਾਲਕ ਆ, ਉਹਨਾਂ ਦੀ ਸਭ ਤੋਂ ਵੱਡੀ ਪ੍ਰੋਬਲਮ ਕੀ ਹੈ ਕਿ ਉਹ ਇੰਨਾ ਸਟਾਫ ਨਹੀਂ ਹਾਇਰ ਕਰ ਸਕਦੇ ਜਿਹੜੇ ਹਰ ਚੀਜ਼ ਨੂੰ ਦੇਖ ਸਕਦੇ ਹੋਣ, ਮੈਨੂਅਲੀ ਹਰ ਚੀਜ਼ ਨੂੰ ਦੇਖ ਸਕਦੇ ਹੋਣ। ਕਿਉਂਕਿ ਮੈਂ ਆਪ ਮੇਰੇ ਕੋਲ 10, 15, 20 ਦੀਆਂ 25 ਟਰੱਕਾਂ ਵਾਲੇ ਅਣਗਿਣਤ ਕਲਾਇੰਟ ਹੋਣ ਕਰਕੇ ਮੈਂ ਉਹਨਾਂ ਨੂੰ ਬਹੁਤ ਨੇੜਿਓਂ ਇਸ ਚੀਜ਼ ਨੂੰ ਵਾਚਿਆ ਆ ਕਿ ਉਹਨਾਂ ਨੂੰ ਵੀ ਬੜੀ ਵੱਡੀ ਪ੍ਰੋਬਲਮ ਸੀਗੀ ਕਿ ਉਹ ਐਕਸਟਰਾ ਸਟਾਫ ਹਾਇਰ ਨਹੀਂ ਕਰ ਸਕਦੇ, ਔਰ ਇਹਦੇ ਕਰਕੇ ਉਹ ਪੇਪਰ ਵਰਕ ਦੇ ਵਿੱਚ ਹਮੇਸ਼ਾ ਪਿੱਛੇ ਹੋ ਜਾਂਦੇ ਸੀ। ਬਿਲਿੰਗ ਆਪਣੀ ਟਾਈਮ ਨਾਲ ਕਰਦੇ, ਹਰ ਚੀਜ਼ ਟਾਈਮ ਨਾਲ ਕਰਦੇ, ਪਰ ਪੇਪਰ ਵਰਕ ਦੇ ਮਾਮਲੇ 'ਚ ਅਕਸਰ ਬਿਹਾਈਂਡ ਹੁੰਦਿਆਂ 2-3 ਸਾਲ ਬਾਅਦ ਉਹਨਾਂ ਨੂੰ ਕੰਪਨੀ ਬੰਦ ਕਰਕੇ ਫਿਰ ਦੁਬਾਰਾ ਨਵੀਂ ਖੋਲ੍ਹਣੀ ਪੈਂਦੀ ਹੈ। ਸੋ ਇਸ ਚੀਜ਼ ਨੂੰ ਮੱਦੇ ਨਜ਼ਰ ਰੱਖਦਿਆਂ ਕੋਈ 2-2.5 ਸਾਲ ਪਹਿਲਾਂ ਫਿਰ ਮੈਂ ਉਪਰਾਲਾ ਸ਼ੁਰੂ ਕੀਤਾ ਕਿ ਕੋਈ ਐਸਾ ਸੋਰਸ ਲੱਭਿਆ ਜਾਵੇ, ਕੋਈ ਐਸਾ ਢੰਗ ਲੱਭਿਆ ਜਾਵੇ ਜਿਹਦੇ ਨਾਲ ਲੋਕਾਂ ਨੂੰ ਜਿਹੜਾ ਹੈਗਾ ਕਿ ਇੱਕ ਆਦਮੀ ਬੈਠਾ ਡਿਸਪੈਚ ਜਿਹੜਾ ਕਰ ਰਿਹਾ ਉਹ ਆਪਣੇ ਕੰਪਿਊਟਰ ਤੇ ਬੈਠਿਆ ਹੀ ਬਾਕੀ ਹਰ ਚੀਜ਼ਾਂ ਵੀ ਮੈਨੇਜ ਕਰ ਸਕੇ, ਉਹਨੂੰ ਵਾਰ-ਵਾਰ ਉੱਠ ਕੇ ਫਾਈਲ ਨਾ ਚੱਕਣੀ ਪਵੇ। ਮੈਂ ਥੋੜੀ ਐਗਜ਼ਾਮਪਲ ਦੇਣੀ ਚਾਹੁੰਦਾ ਕਿ ਇੱਕ ਡਰਾਈਵਰ ਦੀ ਫਾਈਲ ਹੈਗੀ ਆ ਜਿਹਦੇ ਵਿੱਚ ਡਰਾਈਵਰ ਦੀ ਐਪਲੀਕੇਸ਼ਨ ਹੈ, ਲਾਇਸੈਂਸ ਦੀ ਕਾਪੀ ਹੈ, ਮੈਡੀਕਲ ਕਾਰਡ ਦੀ ਕਾਪੀ ਹੈ, ਉਹਦੇ ਆਪਣੇ ਡਰੱਗ ਟੈਸਟ ਦੀ ਕਾਪੀ ਹੈ, ਉਹਦਾ ਕਸਟਡੀ ਕੰਟਰੋਲ ਫਾਰਮ ਹੈ, MBR ਰਿਕੁਐਸਟ ਫਾਰਮ ਹੈ, MBR ਦੀ ਕਾਪੀ ਹੈ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹਨ ਉਹ
ਅਕਸਰ ਜਿਹੜਾ ਇੱਕ ਕੰਪਨੀ ਕੋਲ 20 ਡਰਾਈਵਰ ਸਨ, ਹੁਣ 20 ਡਰਾਈਵਰ ਦੇ ਕੋਲ ਅੰਦਰ 8 ਡਾਕੂਮੈਂਟ ਜਾਂ 10 ਡਾਕੂਮੈਂਟ ਪਏ, 200 ਡਾਕੂਮੈਂਟਸ ਹੋ ਗਿਆ, ਉਹਨਾਂ ਹਰ ਇੱਕ ਦੀ ਐਕਸਪਾਇਰੀ ਡੇਟ ਹੈ। ਸੋ ਬਾਰ-ਬਾਰ ਉੱਠ ਕੇ ਜਾਣਾ ਫਾਈਲ ਨੂੰ, ਹਰ 2 ਦਿਨ ਬਾਅਦ ਚੈੱਕ ਕਰਨਾ ਕਿਹੜੀ ਐਕਸਪਾਇਰੀ ਕਦੋਂ ਹੋਈ ਹੈ, ਇਟਸ ਟੂ ਹਾਰਡ, ਪ੍ਰੈਕਟੀਕਲੀ ਪੋਸੀਬਲ ਨਹੀਂ ਸੀ, ਰਾਈਟ ਜੀ ਜੀ ਜੀ। ਸੋ ਮੈਂ 2 ਅਲੱਗ-ਅਲੱਗ ਵਰਜਨ ਇਸ ਈ ਟਰੈਕਿੰਗ ਸੋਲੂਸ਼ਨ ਵਿੱਚ ਅਸੀਂ ਜਿਹੜੇ ਹੈਗੇ ਆ ਉਹ ਪ੍ਰੋਡਿਊਸ ਕੀਤੇ ਹੈਗੇ ਆ, ਡਿਵੈਲਪ ਕੀਤੇ ਹੈਗੇ ਆ, ਜਿਨ੍ਹਾਂ ਵਿੱਚ ਪਹਿਲੀ ਜਿਹੜਾ ਵਰਜਨ ਹੈਗਾ ਉਹ ਹੈਗਾ ਓਨਰ ਆਪਰੇਟਰ ਐਪ। ਜਿਹੜੇ ਓਨਰਸ ਦੇ ਇਕੱਲੇ ਟਰੱਕ ਚਲਾਉਂਦੇ ਆਪ ਜੀ, ਉਹਨਾਂ ਨੂੰ ਸਭ ਤੋਂ ਵੱਧ ਮੁਸ਼ਕਿਲ ਦਾ ਸਾਹਮਣਾ ਇਸ ਕਰਕੇ ਕਰਨਾ ਪੈਂਦਾ ਸੀ ਕਿ ਕਿਉਂਕਿ ਇੱਕ ਆਦਮੀ ਆਪਣਾ ਲੋਡ ਚੱਕ ਕੇ ਇੱਥੋਂ ਨਿਊਯਾਰਕ ਨੂੰ ਜਾ ਰਿਹਾ, 6 ਦਿਨ ਬਾਅਦ ਉਹ ਘਰ ਵਾਪਸ ਆ ਰਿਹਾ, ਅਗਲੇ ਦਿਨ ਇੱਕ ਦਿਨ ਘਰ ਰਹਿ ਕੇ ਫਿਰ ਉਹਨੇ ਦੁਬਾਰਾ ਟਰੱਕ ਤੇ ਜਾਣਾ, ਔਰ ਉਹ ਜਿਹੜਾ ਇੱਕ ਦਿਨ ਵਿੱਚ ਉਹਨੂੰ ਆਪਣੇ ਬੱਚਿਆਂ ਕੋਲ ਰਹਿਣ ਨੂੰ ਜਾਂ ਆਪਣੇ ਪਰਿਵਾਰ ਦੇ ਨਾਲ ਰਹਿਣ ਨੂੰ ਮਿਲਦਾ, ਉਹ ਇੱਕ ਦਿਨ ਪੂਰਾ ਵੀ ਨਹੀਂ ਉਹਨਾਂ ਨਾਲ ਜਾਂ 2 ਦਿਨ ਨਹੀਂ ਬਿਤਾ ਸਕਦਾ, ਕਿਉਂਕਿ ਉਸ ਦਿਨ ਉਹ ਆਪਣੀ ਰਸੀਦਾਂ ਸਾਂਭਦਾ ਆ, ਆਪਣਾ ਕੋਈ ਡੀਜ਼ਲ ਰਸੀਦਾਂ ਸਾਂਭ ਰਿਹਾ ਹੈ, ਕੋਈ ਮੇਨਟੇਨੈਂਸ ਦਾ ਰੈਕਟ ਸਾਂਭ ਰਿਹਾ। ਸੋ ਸਭ ਤੋਂ ਜਿਹੜਾ ਵੱਡੀ ਮਾਰ ਚੱਲ ਰਿਹਾ ਸੀ ਇਸ ਪੇਪਰ ਵਰਕ ਪ੍ਰੋਬਲਮ ਦੀ, ਉਹ ਸਿੰਗਲ ਓਨਰ ਪੇਪਰ ਚੱਲ ਰਿਹਾ ਸੀ। ਉਹਦੇ ਵਾਸਤੇ ਅਸੀਂ ਜਿਹੜਾ ਪਹਿਲਾ ਵਰਜਨ ਰੈਡੀ ਕੀਤਾ, ਉਹਦੇ ਵਿੱਚ ਅਸੀਂ ਇੱਕ ਛੋਟੀ ਜਿਹੀ ਐਪ ਡਿਵੈਲਪ ਕੀਤੀ ਹੈ ਜਿਹਦਾ ਨਾਮ ਈ ਟਰੈਕਿੰਗ ਸੋਲੂਸ਼ਨ ਹੈਗਾ। ਇਹ ਪਲੇ ਸਟੋਰ ਤੇ ਔਰ ਆਪਣੇ ਤੇ ਐਪਲ ਦੇ ਉੱਤੇ ਜਿਹੜੀ ਹੈਗੀ ਆ ਆਪਣਾ ਅਵੇਲੇਬਲ ਹੈਗੀ ਆ ਜੀ। ਇਹਦੇ ਵਿੱਚ ਬਹੁਤ ਸੌਖਾ ਜਿਹਾ ਕੰਮ ਹੈਗਾ ਕਿ ਕੋਈ ਵੀ ਡਰਾਈਵਰ ਜਦੋਂ ਉਸ ਐਪ ਨੂੰ ਸਾਈਨ ਅਪ ਕਰਦਾ, ਫਿਲਹਾਲ ਇਹ ਐਪ ਹੈ ਫ੍ਰੀ ਆਫ ਕਾਸਟ ਹੈ, ਓਬਵੀਅਸਲੀ ਸਾਡੀਆਂ ਰਨਿੰਗ ਕਾਸਟ ਹੈਗੀਆਂ, ਟੀਮ ਦਾ ਖਰਚੇ ਆ, ਕੁਛ ਟਾਈਮ ਬਾਅਦ ਅਸੀਂ ਡੈਫੀਨਿਟਲੀ ਵੀ ਕੈਨ ਸਟਾਰਟ ਚਾਰਜਿੰਗ ਮਨੀ, ਬਟ ਰਾਈਟ ਨਾਓ ਫਰੋਮ ਲਾਸਟ ਆਲਮੋਸਟ 6-7 ਮੰਥ ਇਟਸ ਫ੍ਰੀ। ਤੇ ਇਹਦੇ ਵਿੱਚ ਕੀ ਹੈਗਾ ਕਿ ਸਭ ਤੋਂ ਪਹਿਲਾਂ ਜਿਹੜਾ ਡਰਾਈਵਰ ਆ ਸਾਈਨ ਅਪ ਕਰਨ ਤੋਂ ਬਾਅਦ ਆਪਣੇ ਹਰ ਤਰ੍ਹਾਂ ਦੇ ਡਾਕੂਮੈਂਟਸ ਜਿਹੜੇ ਹੈਗੇ ਆ ਉਹ ਇਹਦੇ ਵਿੱਚ ਫੋਟੋ ਖਿੱਚ ਕੇ, ਹਰ ਡਾਕੂਮੈਂਟ ਦਾ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਸਿੰਗਲ ਓਨਰ ਆਪਰੇਟਰ ਹੈਗੇ ਜਿਹਨਾਂ ਕੋਲ ਆਪਣੇ ਪਰਮਿਟਸ ਹੈਗੇ ਆ, ਉਹਨਾਂ ਨੂੰ ਬਹੁਤ ਵਾਰੀ ਇਹ ਪਤਾ ਹੀ ਨਹੀਂ ਹੁੰਦਾ ਕਿ DOT ਦੇ ਹਿਸਾਬ ਦੇ ਨਾਲ ਜਾਂ ਕੰਪਲਾਇੰਸ ਦੇ ਅਕੋਰਡਿੰਗਲੀ ਸਾਨੂੰ ਕਿਹੜਾ ਡਾਕੂਮੈਂਟ ਰੱਖਣਾ ਜ਼ਰੂਰੀ ਹੈ, ਫਾਈਲ ਆਪਣੀ ਕਿਹੜੀ ਕੰਪਲੀਟ ਕਰਨੀ ਜ਼ਰੂਰੀ ਹੈ। ਸਭ ਤੋਂ ਵੱਡੀ ਇਹ ਪ੍ਰੋਬਲਮ ਜੀ ਜੀ। ਤੇ ਉਹਦੇ ਵਿੱਚ ਹਾਂਜੀ ਜੀ, ਤੇ ਜਿੱਦਾਂ ਤੁਸੀਂ ਦੱਸ ਰਹੇ ਹੋ ਵੀ ਇਹਦੇ ਡਾਕੂਮੈਂਟਸ ਦੇ ਬਾਰੇ ਪਤਾ ਨਹੀਂ ਹੈ, ਸੋ ਉਹੀ ਮੇਰਾ ਜਿਹੜਾ ਅਗਲਾ ਨੌਲੇਜ ਦੇ ਨਾਲ ਜੁੜਿਆ ਸਵਾਲ ਹੋਣਾ ਸੀ। ਸੋ ਤੁਹਾਡੀ ਐਪ ਦੇ ਜ਼ਰੀਏ ਸਾਰੇ ਡਾਕੂਮੈਂਟ ਇੱਕੋ ਥਾਂ ਦੇ ਉੱਤੇ ਜਿਹੜੇ ਪਏ ਹੁੰਦੇ ਆ ਵੀ ਜਦੋਂ ਆਡਿਟ ਵੇਲੇ ਜਾਂ ਜਦੋਂ ਸਬਮਿਸ਼ਨ ਕਰਨੀ ਆ ਵੀ ਡਾਇਰੈਕਟਲੀ ਉੱਥੋਂ ਹੀ ਜਿਹੜੇ ਉਹ ਸਬਮਿਟ ਕੀਤੇ ਜਾ ਸਕਦੇ, ਦਿਖਾਏ ਜਾ ਸਕਦੇ ਨੇ? ਬਿਲਕੁਲ ਬਿਲਕੁਲ ਬਿਲਕੁਲ, ਮੈਂ ਤੁਹਾਨੂੰ ਉਸ ਗੱਲ ਤੇ ਬਿਲਕੁਲ ਐਂਡ ਤੇ ਆਣ ਕੇ ਆਡਿਟ ਵਾਲੀ ਗੱਲ ਜਿਹੜੀ ਹੈ ਮੈਂ ਬਿਲਕੁਲ ਐਂਡ ਤੇ ਆਵਾਂਗਾ। ਸਭ ਤੋਂ ਪਹਿਲਾਂ ਜਿਹੜੀ ਬਿਗਨਿੰਗ ਹੈਗੀ ਆ ਉਹਦੇ ਵਿੱਚ ਸਭ ਤੋਂ ਵੱਡੀ ਚੀਜ਼ ਅਸੀਂ ਕੀਤੀ ਕਿ ਇੱਕ ਸਿੰਗਲ ਓਨਰ ਆਪਰੇਟਰ ਨੂੰ ਕਿਹੜੇ ਡਾਕੂਮੈਂਟ ਚਾਹੀਦੇ ਆ, ਐਜ਼ ਏ ਡਰਾਈਵਰ ਉਹਨੂੰ ਕਿਹੜੇ ਡਾਕੂਮੈਂਟ ਚਾਹੀਦੇ ਆ। ਜਿਹਦੇ ਵਿੱਚ ਡਰਾਈਵਰ ਐਪਲੀਕੇਸ਼ਨ ਹੈਗੀ ਆ, ਉਹਦੇ ਲਾਇਸੈਂਸ ਦੀ ਕਾਪੀ ਆ, ਮੈਡੀਕਲ ਕਾਰਡ ਦੀ ਕਾਪੀ ਆ, CCS ਦੀ ਕਾਪੀ ਆ, ਉਹਦੀ ਡਰੱਗ ਪਾਲਿਸੀ ਦੀ ਕਾਪੀ ਆ, ਇਹ ਸਾਰੀਆਂ ਕੋਈ 10-11 ਤਰ੍ਹਾਂ ਦੇ ਡਾਕੂਮੈਂਟਸ ਹੁੰਦੇ ਆ। ਅਸੀਂ ਡਰਾਈਵਰ ਦੇ ਆਈਕਨ ਦੇ ਅੰਡਰ ਉਹ ਸਾਰੇ ਜਿਹੜੇ ਡਾਕੂਮੈਂਟਸ ਹੈਗੇ ਆ ਉਹ ਉੱਥੇ ਉਹਨਾਂ ਦੀ ਲਿਸਟ ਬਣਾਈ ਹੈ, ਔਰ ਲਿਸਟ ਦੇ ਬਿਲਕੁਲ ਸਾਹਮਣੇ ਹਰ ਇੱਕ ਡਾਕੂਮੈਂਟ ਦੇ ਸਾਹਮਣੇ ਕੈਮਰੇ ਦਾ ਆਈਕਨ ਬਣਿਆ, ਜਿਹਦੇ ਵਿੱਚ ਆਦਮੀ ਨੇ ਉਸ ਆਈਕਨ ਨੂੰ ਹਿੱਟ ਕਰਨਾ ਤੇ ਤੁਹਾਡਾ ਕੈਮਰਾ ਔਨ ਹੋ ਜਾਂਦਾ ਹੈ, ਤੁਸੀਂ ਉਹ ਫੋਟੋ ਖਿੱਚ ਕੇ ਉਹਨੂੰ ਅਪਲੋਡ ਕਰ ਸਕਦੇ ਹੋ। ਉਹ ਹਮੇਸ਼ਾ ਰੈੱਡ ਰਹਿੰਦਾ ਹੈ, ਉਹਦਾ ਕਲਰ ਕੋਡਿੰਗ ਵੀ ਇਸ ਹਿਸਾਬ ਨਾਲ ਇੰਨੀ ਸੌਖੀ ਕੀਤੀ ਹੈ ਕਿ ਉਹਦੀ ਜਿਹੜੀ ਆਈਕਨ ਹੈ ਉਹ ਰੈੱਡ ਹੋਵੇਗਾ, ਜਿੱਦਾਂ ਤੁਸੀਂ ਉਹਦਾ ਡਾਕੂਮੈਂਟ ਉਹ 'ਚ ਅਪਲੋਡ ਕਰਦੇ ਹੋ ਗ੍ਰੀਨ ਹੋ ਜਾਏਗਾ, ਤਾਂ ਕਿ ਤੁਹਾਨੂੰ ਪਤਾ ਲੱਗ ਸਕਦਾ ਕਿ ਮੈਂ 10 ਡਾਕੂਮੈਂਟ ਵਿੱਚੋਂ ਜਿਹੜੇ 7 ਆਈਕਨਸ ਹੈ ਗ੍ਰੀਨ ਆ, 3 ਰੈੱਡ ਆ, ਇਹਦਾ ਮਤਲਬ ਰੈੱਡ ਜਿਹੜੇ ਜਾਂ ਐਕਸਪਾਇਰ ਹੋ ਚੁੱਕੇ ਆ ਜਾਂ ਅਸੀਂ ਵਿੱਚ ਨਹੀਂ ਇਹਨਾਂ ਨੂੰ ਫੀਡ ਨਹੀਂ ਕੀਤਾ। ਇਸੇ ਤਰ੍ਹਾਂ ਟਰੱਕ ਨਾਲ ਸੰਬੰਧਿਤ ਜਿਹੜੇ ਡਾਕੂਮੈਂਟਸ ਹੈਗੇ ਆ ਉਹਨਾਂ ਵਿੱਚ ਤੁਹਾਡੀ ਰਜਿਸਟ੍ਰੇਸ਼ਨ ਦੀ ਕਾਪੀ ਹੋ ਗਈ, ਤੁਹਾਡੀ 90 ਡੇ ਇੰਸਪੈਕਸ਼ਨ ਦੀ ਕਾਪੀ ਹੋ ਗਈ, ਤੁਹਾਡੀ ਐਨੂਅਲ ਇੰਸਪੈਕਸ਼ਨ ਦੀ ਕਾਪੀ ਹੋ ਗਈ, 2290 ਦੀ ਕਾਪੀ ਹੋ ਗਈ, ਇਸੇ ਤਰ੍ਹਾਂ ਟ੍ਰੇਲਰ ਦੇ ਸਾਰੇ ਡਾਕੂਮੈਂਟਸ, ਔਰ ਉਸ ਤੋਂ ਬਾਅਦ ਕੰਪਨੀ ਦੇ ਅੰਡਰ ਸਾਰੀ ਕੰਪਨੀ ਦੇ ਡਾਕੂਮੈਂਟ ਜਿਹਨਾਂ ਵਿੱਚ CA ਨੰਬਰ ਦੀ ਕਾਪੀ, ਮੋਟਰ ਕੈਰੀਅਰ ਪਰਮਿਟ ਦੀ ਕਾਪੀ, ICC ਦੀ, DOT ਦੀ, ਨਿਊ ਮੈਕਸੀਕੋ ਪਰਮਿਟ, ਕੰਟਕੀ ਪਰਮਿਟ, ਨਿਊਯਾਰਕ ਪਰਮਿਟ, ਇਹਦਾ ਕਾਫੀ ਸਾਰੇ ਕੋਈ 11-12 ਦੇ ਕਰੀਬ ਇਸ ਤਰ੍ਹਾਂ ਦੀ ਕਾਪੀ ਹੈਗੀ ਹੈ। ਸੋ ਉਹਨਾਂ ਸਾਰਿਆਂ ਦੀਆਂ ਜਦੋਂ ਅਸੀਂ ਡਾਕੂਮੈਂਟ ਉਹ 'ਚ ਅਪਲੋਡ ਕਰਨਾ ਹੈ ਤੇ ਅਪਲੋਡ ਕਰਨ ਤੋਂ ਪਹਿਲਾਂ ਸਾਨੂੰ ਉਹਦੀ ਐਕਸਪਾਇਰੀ ਡੇਟ ਪੁੱਛਣੀ ਹੈ। ਐਕਸਪਾਇਰੀ ਡੇਟ ਜਦੋਂ ਅਸੀਂ ਸੇਵ ਕਰਤੀ, ਇਸ ਤੋਂ ਬਾਅਦ ਸਾਡੀ ਸਰਵਿਸ ਸਾਡੀ ਖਤਮ ਹੋ ਗਈ। ਉਹਦੇ ਡੈਸ਼ਬੋਰਡ ਤੇ ਜਦੋਂ ਤੁਸੀਂ ਕੰਪਨੀ ਦੇ ਜਾਓਗੇ ਤੁਹਾਨੂੰ ਡੇਲੀ ਜਿਹੜਾ ਹੈਗਾ ਉਹਦੀ ਰਿਪੋਰਟ ਇੱਕ ਸਾਹਮਣੇ ਤੁਹਾਡੇ ਹਰ ਵੇਲੇ ਆਇਆ ਕਰੂਗੀ ਕਿ ਤੁਹਾਡਾ ਲਾਇਸੈਂਸ ਜਿਹੜਾ ਉਹ 60 ਦਿਨ ਬਾਅਦ ਐਕਸਪਾਇਰ ਹੋਣ ਜਾ ਰਿਹਾ, ਤੁਹਾਡਾ ਇਫਕਾ ਜਿਹੜਾ ਉਹ 30 ਦਿਨ ਬਾਅਦ ਐਕਸਪਾਇਰ ਹੋਣ ਜਾ ਰਿਹਾ, ਜਿਹੜਾ ਤੁਹਾਡਾ ਮੈਡੀਕਲ ਕਾਰਡ ਆ ਉਹ 15 ਦਿਨ ਵਿੱਚ ਐਕਸਪਾਇਰ ਹੋ ਰਿਹਾ, ਉਹ ਹਰ ਚੀਜ਼। ਔਰ ਉਹਨੂੰ ਵੀ ਬੜੇ ਸਮਾਰਟਨੈਸ ਦੇ ਨਾਲ ਉਹਨੂੰ ਕਲਰ ਕੋਡਿੰਗ ਕੀਤੀ ਹੈ ਕਿ ਜਦੋਂ ਪਹਿਲਾਂ ਫਰੈਂਡਲੀ ਰਿਮਾਈਂਡਰ ਆਉਂਦਾ ਹੈ ਉਹ ਗ੍ਰੀਨ ਕਲਰ ਦੇ ਵਿੱਚ ਤੁਹਾਨੂੰ ਦਿਨ ਸ਼ੋ ਕਰਦਾ ਹੈ। ਉਸ ਤੋਂ ਬਾਅਦ ਜਦੋਂ ਜੇਕਰ ਤੁਸੀਂ ਨਹੀਂ ਅਪਲੋਡ ਕਰਦੇ ਫਿਰ ਤੁਹਾਨੂੰ ਉਹ ਯੈਲੋ ਕਰ ਦਿੰਦਾ, ਜੇ ਤੁਸੀਂ ਫਿਰ ਵੀ ਨਹੀਂ ਕਰਦੇ ਫਿਰ ਤੁਹਾਨੂੰ ਰੈੱਡ ਸ਼ੋ ਕਰਦਾ ਹੈ। ਜਦੋਂ ਐਂਡ ਦੇ ਉੱਤੇ ਐਕਸਪਾਇਰ ਹੁੰਦਾ ਤੇ ਤੁਹਾਨੂੰ ਬਕਾਇਦਾ ਮੈਸੇਜ ਆਉਂਦਾ ਕਿ ਭਾਈ ਤੂੰ ਆਪਣਾ ਫਲਾਨਾ ਨਹੀਂ ਡਾਕੂਮੈਂਟ ਪਾਇਆ ਔਰ ਤੁਹਾਨੂੰ ਡਾਕੂਮੈਂਟ ਦਾ ਤੇਰਾ ਐਕਸਪਾਇਰ ਹੋ ਰਿਹਾ।
ਸੋ ਇਹ ਡਾਕੂਮੈਂਟ ਜਿਹੜੀ ਆਰਗੇਨਾਈਜੇਸ਼ਨ ਹੈਗੀ ਜਿਹੜੀ ਉਹਨੂੰ ਆਰਗੇਨਾਈਜ਼ ਕਰਨਾ ਹੈ ਡਾਕੂਮੈਂਟਸ ਨੂੰ, ਇਹ ਬੜੇ ਹੀ ਪਿਆਰੇ ਔਰ ਬੜੇ ਹੀ ਵਧੀਆ ਤਰੀਕੇ ਦੇ ਨਾਲ ਅਸੀਂ ਇਹਦੇ ਵਿੱਚ ਮੈਨੇਜ ਕੀਤਾ ਹੈਗਾ। ਉਸ ਤੋਂ ਅਗਲੀ ਗੱਲ ਆ ਜਾਂਦੀ ਹੈ ਸਾਡੇ ਖਰਚੇ ਜੀ। ਜਿਹੜੇ ਸਿੰਗਲ ਓਨਰ ਆਪਰੇਟਰ ਹੈਗੇ ਆ ਉਹਨਾਂ ਨੂੰ ਸਭ ਤੋਂ ਵੱਡੀ ਪ੍ਰੋਬਲਮ ਫਿਰ ਆਉਂਦੀ ਹੈ ਰਸੀਦਾਂ ਸਾਹਮਣੇ। ਟਰੱਕ ਤੇ ਜਾਂਦੇ ਆ ਡੀਜ਼ਲ ਰਸੀਟਸ ਹੋ ਗਈਆਂ, ਤੁਹਾਡੇ ਮੇਨਟੇਨੈਂਸ ਰੈਕਡ ਹੋ ਗਏ, ਤੁਹਾਡੀਆਂ ਟੋਲ ਰਸੀਟਸ ਹੋ ਗਈਆਂ, ਤੁਹਾਡੀਆਂ ਕੋਈ ਟਰੱਕ ਵਾਸ਼ ਦੀਆਂ ਰਸੀਟਸ ਹੋ ਗਈਆਂ। ਇਹ ਰਸੀਦਾਂ ਸਾਹਮਣਾ ਇੱਕ ਆਪਣੇ ਵੀ ਬੜਾ ਵੱਡਾ ਕੰਮ ਹੈਗਾ। ਜੇ ਤੁਸੀਂ ਇੱਕ ਟ੍ਰਿਪ ਦੀਆਂ 10-15 ਰਸੀਦਾਂ ਦੀ ਗੱਲ ਕਰੋ ਤੇ ਆਲਮੋਸਟ ਸਾਲ ਦੇ ਵਿੱਚ ਬੰਦਾ ਕੋਈ 70-80 ਟ੍ਰਿਪ ਮਾਰਦਾ, ਕੋਈ ਸਾਲ ਦੇ ਐਂਡ ਤੇ 1000-1500 ਰਸੀਦ ਬਣ ਜਾਂਦੀ ਹੈ, ਜਿਹਦੇ ਵਿੱਚੋਂ ਅਸੀਂ ਅਗਰ 5% ਰਸੀਦ ਵੀ ਗੁੰਮ ਕਰ ਦਿੰਦੇ ਆ ਤੇ ਇੱਕ ਟਰੱਕ ਦਾ ਜਿਹੜਾ ਐਵਰੇਜ ਖਰਚਾ ਇਨਕਲੂਡਿੰਗ ਡੀਜ਼ਲ ਐਂਡ ਆਲ ਦੈਟ ਉਹ ਕਰੀਬ 1 ਲੱਖ ਤੋਂ 1,10,000 ਦੇ ਕਰੀਬ ਹੁੰਦਾ ਹੈ। ਕਿਉਂਕਿ ਐਵਰੇਜ ਟਰੱਕ ਜਿਹੜਾ 2-2 ਲੱਖ ਦੀ ਗ੍ਰੋਸ ਕਰਦਾ, ਜਿਹਦੇ ਵਿੱਚ 50% ਦੇ ਕਰੀਬ ਖਰਚੇ ਹੁੰਦੇ ਆ, ਕੋਈ 1,00,000-1.25 ਲੱਖ ਦੇ ਕਰੀਬ ਜਿਹੜੇ ਖਰਚੇ ਆ। ਸੋ 1,00,000-1.25 ਲੱਖ ਦੇ ਖਰਚੇ ਦੀਆਂ ਰਸੀਦਾਂ ਸਾਹਮਣੀਆਂ ਓਨਰ ਆਪਰੇਟਰ ਵਾਸਤੇ ਇੱਕ ਆਪਣੇ ਆਪ ਵਿੱਚ ਕਹਿ ਲਓ ਕਿ ਇਹ ਖਾਲਾ ਜੀ ਦਾ ਬਾੜਾ ਨਹੀਂ ਹੈ। ਸੋ ਅਗਰ ਆਦਮੀ ਆਪਣੀਆਂ 5% ਰਸੀਦ ਵੀ ਗੁੰਮ ਕਰ ਦਿੰਦਾ ਤੇ ਇਹਦਾ ਮਤਲਬ ਅਸੀਂ 5,000 ਦੇ ਖਰਚੇ ਪਾਉਣੋਂ ਜਿਹੜੇ ਆਪਣੇ ਇਨਕਮ ਟੈਕਸ ਦੇ ਵਿੱਚ ਉਹ ਨਹੀਂ ਪਾ ਸਕਦੇ। ਔਰ 5,000 ਦੇ ਖਰਚੇ ਨਹੀਂ ਪਾਉਣ ਦਾ ਮਤਲਬ ਜੇ ਤੁਸੀਂ 20% ਦੀ ਜਾਂ 15% ਦੀ ਬ੍ਰੈਕਟ ਵਿੱਚ ਵੀ ਹੋ ਤਾਂ 15 ਦੇ ਤੁਸੀਂ ਕੀ ਆਪਣਾ $700 ਦਾ ਨੁਕਸਾਨ ਹਰ ਸਾਲ ਦੇ ਸਕਦੇ ਹੋ। ਇੱਕ ਸਿੰਪਲ ਮਤਲਬ ਬਹੁਤ ਸਿੰਪਲ ਜਿਹੜਾ ਮੈਥਡੋਲੋਜੀ ਹੈਗੀ ਆ। ਉਹਦੇ ਵਿੱਚ ਅੱਗੇ ਫਰਦਰ ਅਸੀਂ ਕੀ ਕੀਤਾ ਕਿ ਅਲੱਗ-ਅਲੱਗ ਆਈਕਨ ਦੇ ਅੰਦਰ, ਐਕਸਪੈਂਸਿਸ ਦੇ ਅੰਦਰ, ਮੇਨਟੇਨੈਂਸ ਦੇ ਅੰਦਰ ਔਰ ਫਿਊਲ ਦੇ ਅੰਦਰ 3 ਆਈਕਨਸ ਬਣਾਏ ਆ। ਤੁਸੀਂ ਜਦੋਂ ਵੀ ਫੋਰ ਐਗਜ਼ਾਮਪਲ ਰੋਡ ਤੇ ਜਾਂਦਾ ਤੁਹਾਡਾ ਟਾਇਰ ਖਰਾਬ ਹੋ ਗਿਆ ਜਾਂ ਟਾਇਰ ਤੁਸੀਂ ਨਵਾਂ ਪਵਾਉਣੇ ਆ, ਤੁਸੀਂ ਆਪਣੇ ਮੇਨਟੇਨੈਂਸ ਵਿੱਚ ਜਾਓਗੇ, ਮੇਨਟੇਨੈਂਸ ਜਾ ਕੇ ਉੱਥੇ ਤੁਹਾਨੂੰ ਹਰ ਤਰ੍ਹਾਂ ਦੀ ਰਿਪੇਅਰ ਦੀ ਲਿਸਟ ਬਣੀ ਹੈ ਕਿ ਤੁਸੀਂ ਆਇਲ ਚੇਂਜ ਕਰਾਇਆ, ਤੁਸੀਂ ਫਿਟ ਇੰਸਪੈਕਸ਼ਨ ਕਰਵਾਈ ਆ, ਤੁਸੀਂ ਆਪਣਾ ਇੰਜਨ ਵੀ ਕੰਮ ਕਰਾਇਆ। ਬਸ ਤੁਸੀਂ ਉਹ ਆਈਕਨ ਨੂੰ ਹਿੱਟ ਕਰਨਾ, ਜਿਵੇਂ ਆਈਕਨ ਹਿੱਟ ਕਰੋਗੇ ਤੁਹਾਡਾ ਕੈਮਰਾ ਔਨ ਹੋ ਜਾਊਗਾ, ਤੁਸੀਂ ਕੈਮਰੇ ਦੇ ਨਾਲ ਆਪਣੀ ਉਸ ਰਸੀਦ ਦੀ ਫੋਟੋ ਖਿੱਚੋਗੇ ਔਰ ਤੁਹਾਨੂੰ ਪੁੱਛਿਆ ਵੀ ਤੁਹਾਡਾ ਕਿੰਨਾ ਐਕਸਪੈਂਸ ਹੋਇਆ, $200-400 ਜੋ ਵੀ ਹੈ ਤੁਸੀਂ ਉਹ ਆਪਣਾ ਉਹਦੇ ਵਿੱਚ ਪਾ ਕੇ ਉਹਨੂੰ ਅਪਲੋਡ ਕਰ ਦਿਓ। ਹੁਣ ਉਹਦੇ ਨਾਲ ਤੁਹਾਨੂੰ 3 ਬੈਨੀਫਿਟ ਹੋ ਗਏ। ਇੱਕ ਸਿਰਫ ਫੋਟੋ ਖਿੱਚਣ ਦੇ ਨਾਲ, ਇਹ ਹਾਰਡਲੀ ਜਿਹੜੀ ਹੈਗੀ ਆ 2 ਜਾਂ 2.5 ਸੈਕਿੰਡ ਦੀ, 3 ਸੈਕਿੰਡ ਦੀ ਹਾਰਡਲੀ ਤੁਸੀਂ ਕਹਿ ਸਕਦੇ ਹੋ, 4 ਸੈਕਿੰਡ ਦੀ ਜਿਹੜੀ ਹੈਗੀ ਆ ਇਹ ਆਪਣੀ ਜੋਬ ਹੈਗੀ ਆ। ਉਹਦੇ ਨਾਲ ਤੁਹਾਨੂੰ 3 ਬੈਨੀਫਿਟ ਹੋ ਗਏ। ਇੱਕ ਤਾਂ ਇਹ ਤੁਹਾਡਾ ਖਰਚਾ ਜਿਹੜਾ ਉਹ ਸਾਂਭਿਆ ਗਿਆ, ਤੁਸੀਂ ਕਿੰਨੇ ਰੁਪਈਏ ਕਿੱਥੇ ਜਾਂ ਕਿੰਨੇ ਡਾਲਰ ਕਿੰਨੇ ਖਰਚੇ ਆ, ਤੁਹਾਡੀ ਇਹ ਆਟੋਮੈਟਿਕਲੀ ਅਕਾਊਂਟਿੰਗ ਤੁਹਾਡੀ ਡਨ ਹੋ ਗਈ, ਤੁਹਾਨੂੰ ਇਸ ਤੋਂ ਬਾਅਦ ਕੋਈ ਅਕਾਊਂਟਿੰਗ ਕਰਨ ਦੀ ਲੋੜ ਨਹੀਂ। ਨੰਬਰ 2, ਤੁਹਾਡਾ ਮੇਨਟੇਨੈਂਸ ਰੈਕਡ ਜਿਹੜਾ ਤੁਹਾਨੂੰ DOT ਪਰਪਸ ਵਾਸਤੇ ਚਾਹੀਦਾ, ਜਿਹੜਾ DOT ਤੁਹਾਨੂੰ ਰਿਕੁਆਇਰ ਕਰਦੀ ਕਿ ਤੁਹਾਡੇ ਕੋਲ ਮੇਨਟੇਨੈਂਸ ਰੈਕਡ ਜਿਹੜਾ ਉਹ ਤੁਹਾਡਾ ਰੈਕਡ ਬਣਿਆ ਹੋਣਾ ਚਾਹੀਦਾ, ਉਹ ਤੁਹਾਡਾ ਮੇਨਟੇਨੈਂਸ ਰੈਕਡ ਆਟੋਮੈਟਿਕਲੀ ਬਣ ਗਿਆ। ਉਹਨੂੰ ਕਿਵੇਂ ਰਿਟਰੀਵ ਕਰਨਾ ਉਹ ਤੁਹਾਨੂੰ ਬਾਅਦ ਵਿੱਚ ਦੱਸੂਗਾ, ਠੀਕ ਹੈ। ਨੰਬਰ 3 ਕਿ ਤੁਹਾਡੀ ਰਸੀਦ ਸਾਂਭੀ ਗਈ, ਤੁਹਾਡੀ ਰਸੀਦ ਜਿਹੜੀ ਹੈ ਉਹ ਕਲਾਊਡ ਤੇ ਚਲੀ ਗਈ, ਤੁਹਾਨੂੰ ਹੁਣ ਰਸੀਦ ਉਸ ਤੋਂ ਬਾਅਦ ਸਾਂਭਣ ਦੀ ਲੋੜ ਨਹੀਂ। ਤੁਸੀਂ ਰਸੀਦ ਨੂੰ ਸੁੱਟਣਾ ਚਾਹੋ ਸੁੱਟ ਦਿਓ, ਤੁਸੀਂ ਉਹਨੂੰ ਰੱਖਣਾ ਚਾਹੋ ਰੱਖ ਲਓ, ਪਰ ਤੁਹਾਨੂੰ ਰਸੀਦ ਸਾਂਭਣ ਦੀ ਕੋਈ ਜ਼ਰੂਰਤ ਨਹੀਂ ਉਸ ਤੋਂ ਬਾਅਦ, ਠੀਕ ਹੈ, ਫॉर ਐਨੀ ਕਾਈਂਡ ਆਫ ਇਨਕਮ ਟੈਕਸ ਆਡਿਟ। ਠੀਕ ਹੈ ਜੀ। ਅੱਛਾ, ਉਸ ਤੋਂ ਬਾਅਦ ਇਸ ਤਰ੍ਹਾਂ ਤੁਸੀਂ ਆਪਣੇ ਸਾਰੇ ਖਰਚੇ ਪਾ ਸਕਦੇ ਹੋ। ਬਿਲਕੁਲ ਇਸੇ ਤਰ੍ਹਾਂ ਅਗਲਾ ਫਿਊਲ ਦਾ ਆਈਕਨ ਹੈਗਾ, ਜਿਹਦੇ ਵਿੱਚ ਤੁਸੀਂ ਫਿਊਲ ਨੂੰ ਤੁਸੀਂ ਫੀਡ ਕਰ ਸਕਦੇ ਹੋ। ਉਹਦੇ ਗੈਲਨਸ ਵਗੈਰਾ ਜਦੋਂ ਤੁਸੀਂ ਔਨ ਕਰਦੇ ਹੋ, ਤੁਸੀਂ ਜਿੱਥੇ ਖੜੇ ਹੋ, ਜਿਹੜੀ ਸਟੇਟ ਵਿੱਚ ਖੜੇ ਹੋ, ਉਹਨੇ ਸਟੇਟ ਔਰ ਡੇਟ ਜਿਹੜੀ ਆ ਆਟੋਮੈਟਿਕਲੀ ਐਪ ਨੇ ਲੈ ਲੈਣੀ ਆ ਲੋਕੇਸ਼ਨ ਦਾ। ਉਹਦੇ ਨਾਲ ਤੁਹਾਨੂੰ ਅਗਲਾ ਬੈਨੀਫਿਟ ਕੀ ਹੈ ਕਿ ਜਦੋਂ ਤੁਸੀਂ 3 ਮਹੀਨੇ ਬਾਅਦ ਇਸਦਾ ਆਪਣਾ ਭਰਨਾ ਤੇ ਤੁਸੀਂ ਉਹਦੀ ਰਿਪੋਰਟ ਗੈਲਨਸ ਦੀ ਜਿਹੜੀ ਹੈ ਆਨਲਾਈਨ ਜਾ ਕੇ ਕੱਢ ਸਕਦੇ ਹੋ ਕਿ ਸਾਡੇ ਕਿਹੜੀ ਸਟੇਟ ਵਿੱਚ ਕਿੰਨੇ ਗੈਲਨ ਜਿਹੜੇ ਅਸੀਂ ਆਪਣੇ ਕੋਲ ਆ। ਉਹਦੇ ਨਾਲ ਇਫਤਾ ਰਿਪੋਰਟ ਜਿਹੜੀ ਆ ਬਹੁਤ ਹੀ ਈਜ਼ੀ ਤਰੀਕੇ ਦੇ ਨਾਲ ਤੁਸੀਂ ਆਪਣੀ ਕੱਢ ਸਕਦੇ ਜਾ ਕੇ ਲੈ ਸਕਦੇ ਹੋ। ਇਸ ਤੋਂ ਬਾਅਦ ਅਗਲੇ ਤੁਹਾਡੇ ਐਕਸਪੈਂਸਿਸ ਆ ਗਏ। ਤੁਸੀਂ ਕੋਈ ਵੀ ਕਿਸੇ ਕਿਸਮ ਦਾ ਕੋਈ ਪਰਮਿਟ ਦੀ ਤੁਸੀਂ ਪਰਮਿਟ ਲਈ ਪੈਸੇ ਖਰਚੇ ਆ, ਕੋਈ ਪਲੇਟਾਂ ਲਈਆਂ, ਕੋਈ 2290 ਖਰਚਿਆ, ਕੋਈ ਟੋਲ ਦੀ ਰਸੀਦ ਹੈਗੀ ਆ, ਕੋਈ ਟਰੱਕ ਵਾਸ਼ ਕਰਵਾਇਆ, ਐਨੀ ਕਾਈਂਡ ਆਫ ਅਦਰ ਐਕਸਪੈਂਸਿਸ ਜਿਹੜੇ ਹੈਗੇ ਆ ਉਹ ਤੁਸੀਂ ਐਕਸਪੈਂਸਿਸ ਵਾਲੀ ਆਈਕਨ ਤੇ ਜਾ ਕੇ ਸੇਮ ਉਸੇ ਤਰ੍ਹਾਂ ਫੋਟੋ ਖਿੱਚ ਕੇ ਤੁਸੀਂ ਪਾ ਦਿਓ ਔਰ ਉਹਦੇ ਵਿੱਚ ਅਮਾਊਂਟ ਜਿਹੜੀ ਆ ਪਾ ਦਿਓ। ਸਾਲ ਦੇ ਐਂਡ ਦੇ ਉੱਤੇ ਅਸੀਂ ਵਿੱਚ ਬਕਾਇਦਾ ਲਿੰਕਸ ਬਣਾਏ ਹੈਗੇ ਆ, ਹਰ ਤਰ੍ਹਾਂ ਦਾ ਲਿੰਕਸ ਬਣਾਇਆ ਹੈ। ਉਸ ਲਿੰਕ ਵਿੱਚ ਜਾ ਕੇ ਤੁਸੀਂ CHP ਔਰ ਜਿਹੜੇ ਆਪਣੇ DOT ਹੈਗੀ ਉਹਦੀ ਜਦੋਂ ਇੰਸਪੈਕਸ਼ਨ ਆਉਂਦੀ ਹੈ, ਤੁਸੀਂ ਸਿੰਪਲ ਆਪਣੇ DOT ਇੰਸਪੈਕਟਰ ਦਾ ਜਿਹੜਾ ਵੀ ਤੁਹਾਨੂੰ ਕਾਲ ਕਰਦਾ ਆ ਉਹਦੀ ਤੁਸੀਂ ਉਹਦਾ ਨਾਮ ਪਾਓ, ਉਹਦੀ ਈਮੇਲ ਪਾਓ ਔਰ ਉਹਨੂੰ ਲਿੰਕ ਸੈਂਡ ਕਰ ਦਿਓ। ਹਰ ਤਰ੍ਹਾਂ ਦਾ ਰੈਕਡ, ਹਰ ਤਰ੍ਹਾਂ ਦੀ ਰਸੀਦ, ਹਰ ਤਰ੍ਹਾਂ ਦਾ ਤੁਹਾਡਾ ਡੀਜ਼ਲ ਰਸੀਦ, ਐਕਸਪੈਂਸਿਸ, ਤੁਹਾਡੇ ਪਰਮਿਟਸ ਦੀਆਂ ਕਾਪੀਆਂ, ਤੁਹਾਡਾ ਮੇਨਟੇਨੈਂਸ ਰੈਕਡ, ਲੌਗ ਬੁੱਕ ਨੂੰ ਛੱਡ ਕੇ ਬਾਕੀ ਤੁਹਾਡੀ ਆਲਮੋਸਟ ਸਾਰੀ ਟਰੈਕਿੰਗ ਜਿਹੜੀ ਆ ਵਿਦਨ 1 ਸੈਕਿੰਡ ਜਿਹੜੀ ਈਮੇਲ ਥਰੂ ਪੇਪਰਲੈਸ ਕੰਪਲੀਟਲੀ ਪੇਪਰਲੈਸ, ਤੁਹਾਨੂੰ ਕੋਈ ਪੇਪਰ ਰੱਖਣ ਦੀ ਲੋੜ ਨਹੀਂ। ਇਸੇ ਤਰ੍ਹਾਂ ਤੁਹਾਨੂੰ ਤੁਹਾਡੀ ਟੈਕਸ ਭਰਨਾ ਆਪਣਾ ਸਿੰਪਲ ਆਪਣਾ ਸਾਲ ਜਾਂ ਈਅਰ ਜਾਂ ਕੁਆਟਰ ਜਿਹੜਾ ਵੀ ਤੁਸੀਂ ਚੂਜ਼ ਕਰਨਾ ਹੈ ਕੈਲੰਡਰ ਵਿੱਚ ਜਾ ਕੇ ਚੂਜ਼ ਕਰੋ ਔਰ ਆਪਣੇ ਟੈਕਸ ਪ੍ਰਪੇਅਰ ਜਿੱਥੋਂ ਵੀ ਤੁਸੀਂ ਟੈਕਸ ਭਰਵਾਉਣੇ ਆ ਉਹਦਾ ਈਮੇਲ ਪਾਓ, ਉਹਦਾ
ਨਾ ਪਾਓ ਔਰ ਤੁਸੀਂ ਉਸ ਲਿੰਕ ਨੂੰ ਸੈਂਡ ਕਰ ਦਿਓ। ਤੁਹਾਡਾ ਹਰ ਤਰ੍ਹਾਂ ਦਾ ਖਰਚਾ ਐਕਸਲ ਸ਼ੀਟ ਦੇ ਵਿੱਚ ਕਿ ਟੋਟਲ ਤੁਸੀਂ ਡੀਜ਼ਲ 50,000 ਦਾ ਪਵਾਇਆ, ਟੋਟਲ ਤੁਹਾਡੀ ਮੇਨਟੇਨੈਂਸ ਟਾਇਰ ਤੁਹਾਡੇ ਇੰਨੇ ਦੇ ਪਏ ਹੈਗੇ ਆ, ਤੁਹਾਡੀ ਇੰਜਨ ਰਿਪੇਅਰ ਇੰਨੇ ਦੀ ਹੋਈ ਹੈ, ਤੁਹਾਡਾ ਪਰਮਿਟਸ ਇੰਨੇ ਪੈਸੇ ਲੱਗੇ ਆ, ਐਵਰੀਥਿੰਗ ਇਟ ਵਿਲ ਬੀ ਦੇਅਰ। ਉਹ ਤੁਹਾਡਾ 1 ਰੁਪਈਏ ਦਾ ਖਰਚਾ ਜਿਹੜਾ ਉਹ ਐਕਸਲ ਸ਼ੀਟ ਦੇ ਵਿੱਚ ਤੁਹਾਡੇ ਟੈਕਸ ਰਿਪੇਅਰ ਨੂੰ ਚੱਲ ਜਾਊਗਾ। ਤੁਹਾਨੂੰ ਬਿਲਕੁਲ ਕੋਈ ਕਾਰਨ ਕੇ ਸਾਲ ਬਾਅਦ 5-4 ਦਿਨ ਲਾ ਕੇ ਆਪਣਾ ਟੈਕਸ ਦੀ ਪ੍ਰੈਪਰੇਸ਼ਨ ਕਰਨ ਵਾਸਤੇ ਟਾਈਮ ਲਾਉਣ ਦੀ ਬਿਲਕੁਲ 1 ਸੈਕਿੰਡ ਵੀ ਜ਼ਰੂਰਤ ਜੀ। ਸੋ ਇਹ ਬੜਾ ਹੈਂਡੀ ਤੁਹਾਡੀ ਜਿਹੜੀ ਸਿੰਗਲ ਓਨਰ ਆਪਰੇਟਰ ਵਾਸਤੇ ਖਾਸ ਕਰਕੇ ਜਿਹੜੀ ਹੈਗੀ ਆ, ਇਹ ਬੜੀ ਹੈਂਡੀ ਐਪ ਹੈਗੀ ਹੈ ਔਰ ਤੁਹਾਡੀ ਗੱਲ ਵੀ ਟਰੈਕਿੰਗ ਵਿਲ ਬੀ ਇਨ ਯੂਰ ਫੋਨ ਆਲਵੇਜ਼ ਜੀ। ਤੇ ਰਜਿੰਦਰ ਜੀ ਇਹ ਚੀਜ਼ ਜ਼ਰੂਰ ਦੱਸੋ ਇੱਕ ਵਾਰੀ ਫੇਰ ਦੁਬਾਰੇ ਵੀ, ਜੇ ਕਿਸੇ ਨੇ ਤੁਹਾਡੇ ਨਾਲ ਕੰਟੈਕਟ ਵੀ ਕਰਨਾ, ਇੱਕ ਤਾਂ ਆਪਣਾ ਕੰਟੈਕਟ ਨੰਬਰ ਵੀ ਜ਼ਰੂਰ ਸ਼ੇਅਰ ਕਰੋ, ਤੇ ਜੇ ਤੇ ਐਪ ਨੂੰ ਜਦੋਂ ਸਰਚ ਕਰਨਾ ਹੈ ਕੀ ਐਗਜ਼ੈਕਟ ਨਾਮ ਹੈਗਾ ਉਹ ਵੀ ਜ਼ਰੂਰ ਦੱਸ ਦਿਓ। ਹਾਂਜੀ, ਜਦੋਂ ਐਪ ਨੂੰ ਸਰਚ ਕਰਨਾ E ਲਾਈਕ ਐਡਵਰਡ, E ਟਰਕਿੰਗ ਵਨ ਵਰਡ ਹੈਗਾ, E ਟਰਕਿੰਗ, ETRUCKING, E ਟਰਕਿੰਗ। ਤੁਹਾਨੂੰ ਉੱਤੇ ਜਿਹੜਾ ਗਲੋਬ ਹੁੰਦਾ ਹੈ, ਗਲੋਬ ਦੇ ਨਾਂ ਦਾ ਜਿਹੜਾ ਗ੍ਰੀਨ ਕਲਰ ਦਾ ਆਈਕਨ ਦਿਸੇਗਾ ਔਰ ਆਲਮੋਸਟ ਪਹਿਲੇ ਨੰਬਰ ਜੀ ਜੀ ਮੈਨੂੰ ਲੱਗਦਾ ਆਵਾਜ਼ ਦੇ ਵਿੱਚ ਥੋੜ੍ਹੀ ਕਨੈਕਸ਼ਨ ਦੇ ਵਿੱਚ ਥੋੜ੍ਹੀ ਪ੍ਰੋਬਲਮ ਆ ਗਈ ਆ, ਤੇ ਦੁਬਾਰਾ ਮੁੜ ਕੇ ਜਿਹੜਾ ਆਪਾਂ ਉਹਨਾਂ ਦੇ ਨਾਲ ਕੰਟੈਕਟ ਜਿਹੜਾ ਕਰਦੇ ਹਾਂ। ਸੋ ਬਿਲਕੁਲ ਰਾਜਕਰਮਜੀਤ ਸਿੰਘ ਜੀ, ਜਿਹੜਾ ਟਰੱਕਿੰਗ ਦਾ ਮੈਂ ਦੇਖਿਆ ਵੀ ਆਪਣੇ ਬਹੁਤ ਸਾਰੇ ਜਿਹੜੇ ਟਰੱਕਰ ਵੀਰ ਹੈਗੇ ਆ, ਪੇਪਰ ਵਰਕ ਜਿਹੜਾ ਸਾਂਭਣਾ ਆ ਉਹ ਕਾਫੀ ਹਾਰਡ ਹੁੰਦਾ ਹੈਗਾ, ਖਾਸ ਕਰਕੇ ਜਿਹੜੇ ਸਿੰਗਲ ਟਰੱਕ ਆਪਰੇਟਰਸ ਹੈਗੇ ਆ। ਬਹੁਤ ਵਾਰ ਕੀ ਹੁੰਦਾ ਆ ਵੀ ਜਿਹੜੇ ਟਰੱਕਰਸ ਆ ਉਹ ਆਪ ਜਿਹੜੇ ਡਰਾਈਵ ਕਰਦੇ ਹੈਗੇ ਆ, ਉਹਨਾਂ ਦੀਆਂ ਜਿਹੜੀ ਵਾਈਫਸ ਹੈਗੀਆਂ ਆ ਉਹ ਘਰ ਪੇਪਰ ਵਰਕ ਵੀ ਕਰਦੀਆਂ ਹੈਗੀਆਂ ਆ। ਅਤੇ ਪੇਪਰ ਵਰਕ ਤੁਹਾਨੂੰ ਪਤਾ ਵੀ ਸਾਰੇ ਜਿਹੜੇ ਪੰਜਾਬੀ ਆ ਆਪਣੇ ਸਾਂਭਣ ਦੇ ਵਿੱਚ ਕਿੰਨੇ ਕੁ ਠੀਕ ਹੈਗੇ ਆ। ਆਪਾਂ ਦੇਖਦੇ ਹਾਂ ਵੀ ਬਹੁਤ ਵਾਰ ਇਕੱਲਾ ਜਿਹੜਾ ਟਰੱਕਿੰਗ ਦਾ ਨਹੀਂ, ਅਸੀਂ ਆਮ ਵੀ ਜਿਹੜਾ ਆਪਣੀ ਲਾਈਫ ਹੈਗੀ ਆ ਉਹਦੇ ਵਿੱਚ ਦੇਖਿਆ ਵੀ ਜਿਹੜੇ ਆਪਾਂ ਪੰਜਾਬੀ ਆ ਨਾ ਪੇਪਰ ਸਾਂਭਣ ਦੇ ਵਿੱਚ ਬਹੁਤ ਕਮਜ਼ੋਰ ਹੈਗੇ ਆ। ਸੋ ਇਹ ਇਹਨਾਂ ਨੇ ਜਿਹੜੀ ਸੌਫਟਵੇਅਰ ਬਣਾਈ ਆ ਵਧੀਆ ਆ। ਇਹ ਜ਼ਰੂਰ ਰਜਿੰਦਰ ਸਿੰਘ ਜੀ, ਮੇਰਾ ਕੁਐਸਚਨ ਤੁਹਾਨੂੰ ਇਹ ਆ ਵੀ ਇਹ ਜਿਹੜੀ ਆ ਕਿੰਨੀ ਕੁ ਸੌਖੀ ਆ ਲਰਨ ਕਰਨੀ, ਜਾਂ ਇਹਦੇ ਬਾਰੇ ਤੁਸੀਂ ਕੋਈ ਸੈਮੀਨਾਰ ਜਾਂ ਕਲਾਸਾਂ ਵੀ ਲਾਉਂਦੇ ਹੈਗੇ ਆ? ਅਤੇ ਪਲੱਸ ਜੇ ਲਾਉਂਦੇ ਆ ਉੱਥੇ ਲੇਡੀਜ਼ ਵੀ ਜਾ ਸਕਦੀਆਂ, ਕਿਉਂਕਿ ਤੁਹਾਨੂੰ ਪਤਾ ਹੀ ਆ ਜੇ ਸਿੰਗਲ ਆਪਰੇਟਰ ਆ ਉਹਨਾਂ ਦੀਆਂ ਵਾਈਫਸ ਜਿਹੜਾ ਆ ਉਹ ਪੇਪਰ ਵਰਕ ਸਾਂਭਦੀਆਂ ਹੈਗੀਆਂ। ਭਾਈ ਸਾਹਿਬ ਜੀ, ਇਸ ਤਰ੍ਹਾਂ ਹੈ ਜਿਹੜੀ ਇਹ ਐਪ ਆ ਇਹਨੂੰ ਮੈਂ ਇੰਨੇ ਸੌਖੇ ਤਰੀਕੇ ਨਾਲ ਡਿਵੈਲਪ ਕੀਤਾ ਆ ਕਿ ਸਿਰਫ ਜਦੋਂ ਤੁਸੀਂ ਐਪ ਡਿਵੈਲਪ ਕਰਦੇ ਹੋ ਤੇ ਵਿਦਿਨ 24 ਆਵਰ ਟੂ 48 ਆਵਰ ਅਸੀਂ ਤੁਹਾਨੂੰ ਜਿਹੜੀ ਹੈਗੀ ਆ ਇੱਕ ਵੀਡੀਓ ਭੇਜੀ ਦੀ ਹੈ ਜੀ, ਜਿਹਦੇ ਵਿੱਚ ਉਹ 8 ਮਿੰਟ ਤੋਂ ਲੈ ਕੇ 10 ਮਿੰਟ ਦੀ ਵੀਡੀਓ ਆ, ਜਿਹਦੇ ਵਿੱਚ ਤੁਹਾਨੂੰ ਉਹ ਬਕਾਇਦਾ ਕਿਵੇਂ ਉਸ ਐਪ ਨੂੰ ਯੂਜ਼ ਕਰਨਾ ਔਰ ਕਿਵੇਂ ਉਹਦੇ ਇਕੱਲੇ ਪੇਜ ਨੂੰ ਅਸੀਂ ਟੱਚ ਕਰਕੇ ਔਰ ਬਕਾਇਦਾ ਉਹਦੀ ਲਾਈਵ ਜਿਹੜੀ ਡੈਮੋ ਬਣਾਈ ਹੈਗੀ ਹੈ। ਸੋ ਉਹ ਜਦੋਂ ਤੁਸੀਂ ਸਾਈਨ ਅਪ ਕਰਦੇ ਹੋ ਵਿਦਿਨ 48 ਆਵਰ ਤੁਹਾਨੂੰ ਅਸੀਂ ਆਟੋਮੈਟਿਕਲੀ ਵੀਡੀਓ ਜਿਹੜੀ ਉਹ ਭੇਜਦੇ ਹਾਂ। ਸੋ ਉਹ ਲਰਨ ਕਰਨੀ ਇੰਨੀ ਕੁ ਸੌਖੀ ਹੈ ਕਿ ਮੇਰੇ ਖਿਆਲ ਨਾਲ ਜਿਹੜਾ ਆਦਮੀ ਇੱਕ ਡਰਾਈਵਿੰਗ ਲਾਇਸੈਂਸ ਲੈ ਸਕਦਾ ਟਰੱਕ ਵਾਸਤੇ, ਉਹਦੇ ਵਾਸਤੇ ਮੈਂ ਨਹੀਂ ਸਮਝਦਾ ਕਿ ਉਹ ਜਿਹੜਾ ਹੈਗਾ ਉਹਨੂੰ ਕੋਈ ਬਹੁਤਾ ਸੋਚਣ ਦੀ ਲੋੜ ਹੈ। ਔਰ ਉਸ ਤੋਂ ਵੱਡੀ ਗੱਲ ਹੈ ਕਿ ਜਿਹੜੇ ਡਰਾਈਵਰਸ ਵੀਰ ਜਿਨ੍ਹਾਂ ਦੀਆਂ ਵਾਈਫਸ ਇਹ ਕੰਮ ਕਰਦੀਆਂ ਹੈਗੀਆਂ ਘਰਾਂ ਵਿੱਚ, ਉਹ ਆਪਣੇ ਫੋਨ ਦੇ ਉੱਤੇ ਇਹਨੂੰ ਡਾਊਨਲੋਡ ਕਰ ਸਕਦੀਆਂ। ਟਰੱਕਰ ਵੀਰ ਆਪਣੇ ਫੋਨ ਤੇ ਡਾਊਨਲੋਡ ਕਰ ਸਕਦੇ ਆ, ਸੇਮ ਆਈਕਨ ਸੇਮ ਲੌਗਇਨ ਪਾਸਵਰਡ ਦੇ ਨਾਲ ਦੋਨੋਂ ਆਪਣੇ ਪੇਪਰ ਅਪਲੋਡ ਕਰ ਸਕਦੇ ਆ ਇਸ ਤਰ੍ਹਾਂ, ਕਿਉਂਕਿ ਇਹ ਕਿਸੇ ਇੱਕ ਫੋਨ ਨੂੰ ਬਿਲੋਂਗ ਨਹੀਂ ਕਰਦੀ WhatsApp ਵਾਂਗੂ, ਕਿਸੇ ਵੀ ਫੋਨ ਦੇ ਉੱਤੇ ਖੁੱਲੀ ਆ ਜੀ। ਜੀ ਚਲੋ ਇਹ ਇੱਕ ਗੁੱਡ ਪੁਆਇੰਟ ਹੈ। ਤੇ ਇਹ ਜਿਹੜੀ ਤੁਹਾਡੀ ਪ੍ਰੈਜੈਂਟੇਸ਼ਨ ਉਹ ਇੰਗਲਿਸ਼ 'ਚ ਆ ਜਾਂ ਇੰਗਲਿਸ਼ ਪੰਜਾਬੀ ਦੋਨਾਂ 'ਚ ਆ? ਦੋਨਾਂ ਵਿੱਚ। ਇਹ ਵਧੀਆ, ਚਲੋ ਬਹੁਤ ਵਧੀਆ ਗੱਲ ਹੈ। ਹਾਂਜੀ, ਜਿਹੜੀ ਪੰਜਾਬੀ ਔਰ ਇੰਗਲਿਸ਼ ਦੋਨਾਂ ਵਿੱਚ ਆ, ਕਿਉਂਕਿ ਮੈਨੂੰ ਪਤਾ ਸਾਡੇ ਜਿਹੜੇ ਜ਼ਿਆਦਾਤਰ, ਕਿਉਂਕਿ ਦੇਖੋ ਪਹਿਲੀ ਗੱਲ ਹੈ ਕਿ ਇੱਕ ਇਹੋ ਜਿਹੀ ਐਪ ਹਜੇ ਅਮਰੀਕਾ ਦੇ ਵਿੱਚ ਕਿਸੇ ਵੀ ਕੰਪਨੀ ਵੱਲੋਂ ਡਿਵੈਲਪ ਨਹੀਂ ਕੀਤੀ ਗਈ। ਵੀ ਆਰ ਦਾ ਫਸਟ ਪਰਸਨ ਜਿਨ੍ਹਾਂ ਨੇ ਇਹ ਪੀਪਲ ਹੂ ਡਿਵੈਲਪ ਦਿਸ ਐਪ। ਸੈਕਿੰਡਲੀ ਗੱਲ ਕੀ ਹੈਗੀ ਹੈ ਕਿ ਮੈਂ 15 ਸਾਲ ਤੋਂ 14 ਸਾਲ ਤੋਂ ਕਰੀਬ ਇਸ ਬਿਜ਼ਨਸ ਵਿੱਚ ਹਾਂ, ਤੇ ਮੈਂ ਜਿਹੜੇ ਟਰੱਕਰ ਵੀਰ ਆ ਉਹਨਾਂ ਦੀਆਂ ਪ੍ਰੋਬਲਮ ਨੂੰ ਕਾਫੀ ਨੇੜਿਓਂ ਹੋ ਕੇ ਸਮਝਦਾ। ਤੇ ਇਹਦੇ ਵਿੱਚ ਜਿਹੜਾ ਮੇਨ ਮਕਸਦ ਹੈਗਾ ਉਹ ਇਟਸ ਨਾਟ ਟੂ ਮੇਕ ਸਮ ਮਨੀ ਆਊਟ ਆਫ ਦੇਅਰ। ਇਹਦਾ ਮੇਨ ਮਕਸਦ ਹੈਗਾ ਕਿ ਐਟਲੀਸਟ ਜਿਸ ਇੰਡਸਟਰੀ ਵਿੱਚੋਂ ਅਸੀਂ 13-14 ਸਾਲ ਆਪਣੇ ਬੱਚਿਆਂ ਨੂੰ ਪਾਲਿਆ ਆ, ਉਸ ਇੰਡਸਟਰੀ ਨੂੰ ਕੁਛ ਨਾ ਕੁਛ ਜ਼ਰੂਰ ਚੰਗਾ ਦੇ ਕੇ ਜਾਈਏ ਐਟ ਦਾ ਐਂਡ, ਕਿ ਜਿਹੜਾ ਉਹ ਬੈਨੀਫਿਟ ਲੈ ਸਕਣ। ਜਿਹੜੀ ਉਹ ਜੇਕਰ ਇੱਕ ਐਪ ਦੇ ਨਾਲ ਇਹ ਸਾਰੀਆਂ ਪ੍ਰੋਬਲਮਸ ਹੱਲ ਹੁੰਦੀਆਂ ਤਾਂ ਮੈਂ ਸਮਝਦਾ ਇਹ ਮੇਰੀ ਮੋਰਲ ਡਿਊਟੀ ਵੀ ਸੀ ਔਰ ਮੇਰੀ ਇਖਲਾਕੀ ਡਿਊਟੀ ਵੀ ਆ ਵੀ ਇਸ ਚੀਜ਼ ਨੂੰ ਡਿਵੈਲਪ ਕਰਨਾ। ਸੋ ਮਹਾਰਾਜ ਨੇ ਸਾਨੂੰ ਤੌਫੀਕ ਬਖਸ਼ੀ ਹੈ ਤੇ ਅਸੀਂ ਇਹਨੂੰ ਇਸ ਐਪ ਨੂੰ ਡਿਵੈਲਪ ਕੀਤਾ।
ਜੀ। ਤੇ ਇੱਕ ਵਾਰੀ ਕੰਟੈਕਟ ਨੰਬਰ ਜ਼ਰੂਰ ਦੱਸ ਦਿਓ ਜੇ ਕਿਸੇ ਨੂੰ ਕੋਈ ਇਸ ਦੇ ਬਾਬਤ ਕੋਈ ਸਵਾਲ ਹੋਵੇ। ਤੇ ਬਾਕੀ ਕਿਉਂਕਿ ਤੁਸੀਂ ਹੋਰ ਵੀ ਕਈ ਸਰਵਿਸਿਜ਼ ਜਿਹੜੀਆਂ ਆ ਉਹ ਪ੍ਰੋਵਾਈਡ ਕਰਦੇ ਹੋ, ਇਕੱਲੀ ਈ ਟਰੱਕਿੰਗ ਸੋਲਿਊਸ਼ਨ ਨਹੀਂ। ਬਿਲਕੁਲ ਇਹਦੇ ਨਾਲ ਹੀ ਅਸੀਂ ਬਿਲਕੁਲ ਇਸੇ ਤਰ੍ਹਾਂ ਦੇ ਉੱਤੇ ਇੱਕ ਵੱਡਾ ਮੇਨ ਸੌਫਟਵੇਅਰ ਵੀ ਰੈਡੀ ਕੀਤਾ ਜਿਹੜਾ ਵੱਡੀਆਂ ਟਰੱਕਿੰਗ ਕੰਪਨੀਆਂ ਵਾਸਤੇ, ਜਿਹਦੇ ਵਿੱਚ ਉਹ ਐਪਲੀਕੇਸ਼ਨ ਡਰਾਈਵਰਸ ਜਿਹੜੇ ਹੈਗੇ ਉਹ ਕਿਤੇ ਵੀ ਬੈਠੇ ਹੋਣ ਆਪਣੀ ਉੱਥੋਂ ਡਰਾਈਵਰ ਐਪਲੀਕੇਸ਼ਨ ਭਰ ਸਕਦਾ। ਫਿਲਹਾਲ ਜਿਹੜਾ ਕਨਵੈਨਸ਼ਨਲ ਮੈਥਡ ਟਰੱਕਿੰਗ ਵਿੱਚ ਹੈਗਾ, ਡਰਾਈਵਰ ਨੂੰ ਤੁਹਾਡੇ ਆਫਿਸ ਵਿੱਚ ਆਣ ਕੇ ਐਪਲੀਕੇਸ਼ਨ ਭਰਨੀ ਪੈਂਦੀ ਆ। ਸਾਡਾ ਜਿਹੜਾ ਅਸੀਂ ਨਵਾਂ ਸੌਫਟਵੇਅਰ ਡਿਵੈਲਪ ਕੀਤਾ ਜਿਹੜਾ ਈ ਟਰੱਕਿੰਗ ਸੋਲਿਊਸ਼ਨ ਸੌਫਟਵੇਅਰ ਹੈਗਾ, ਮੇਨ ਟਰੱਕਿੰਗ ਸੌਫਟਵੇਅਰ ਆ, ਉਹਦੇ ਵਿੱਚ ਡਰਾਈਵਰ ਕਿਤੇੋਂ ਬੈਠਾ ਐਪਲੀਕੇਸ਼ਨ ਭਰ ਸਕਦਾ। ਜਿਹੜੀਆਂ ਬੈਕਗਰਾਊਂਡ ਚੈੱਕ ਹੁੰਦੀਆਂ ਆਟੋਮੈਟਿਕਲੀ, ਜਿਹੜੀਆਂ ਸੌਫਟਵੇਅਰ ਆਟੋਮੈਟਿਕਲੀ ਜਿਹੜੀਆਂ ਹੈਗੀਆਂ ਬੈਕਗਰਾਊਂਡ ਚੈੱਕ ਕਰਦਾ। ਉਹਦੇ ਵਿੱਚ ਤੁਹਾਡੀਆਂ ਈਮੇਲ ਥਰੂ ਤੁਹਾਨੂੰ ਕੁਝ ਵੀ ਪੇਪਰ ਕਰਨ ਦੀ ਲੋੜ ਨਹੀਂ। ਇੱਥੋਂ ਤੱਕ ਤੁਹਾਡੀ ਡਿਸਪੈਚ ਜਿਹੜੀ ਹੈ ਉਹ ਡਰਾਈਵਰ ਦੀ ਐਪ ਦੇ ਉੱਤੇ ਡਰਾਈਵਰ ਜਾਂਦੀ ਹੈ। ਡਰਾਈਵਰ ਅੱਗਿਓਂ ਜਿਹੜਾ ਬਿੱਲ ਆਫ ਲੇਡਿੰਗ ਹੈ ਉਹ ਕਨਵੈਨਸ਼ਨਲ ਮੈਥਡ ਦੀ ਬਜਾਏ ਜਿਵੇਂ ਹੁਣ ਆਣ ਕੇ ਪੇਪਰ ਡਰੋਪ ਕਰਨ ਆਉਂਦੇ ਆਫਿਸ ਦੇ ਵਿੱਚ, ਉਹਨਾਂ ਨੂੰ ਕੋਈ ਲੋੜ ਨਹੀਂ। ਉਹ ਜਦੋਂ ਲੋਡ ਡਰੋਪ ਕਰਦੇ ਆ ਉਸ ਵੇਲੇ ਫੋਟੋ ਖਿੱਚ ਕੇ ਤੇ ਆਪਣਾ ਜਿਹੜਾ ਲੋਡ ਹੈਗਾ ਇੱਕ ਹਾਂਜੀ, ਤੇ ਜਿਹੜਾ ਆਪਣਾ ਹੈਗਾ ਜਿਹੜਾ ਲੋਡ ਦੇ ਪੇਪਰ ਵਰਕ ਹੈ ਜਦੋਂ ਉਹ ਡਰੋਪ ਕਰਦੇ ਆ ਸਿੰਪਲੀ ਉਹਨਾਂ ਨੇ ਇੱਕ ਫੋਟੋ ਖਿੱਚਣੀ ਹੈ ਔਰ ਦੇ ਆਰ ਡਨ। ਉਹ ਐਪ ਦੇ ਥਰੂ ਉਹਨਾਂ ਨੇ ਫੋਟੋ ਖਿੱਚਣੀ ਹੈ ਔਰ ਜਿਹੜਾ ਬਿੱਲ ਆਫ ਲੇਡਿੰਗ ਹੈ ਉਹ ਤੁਹਾਡੇ ਕੰਪਿਊਟਰ ਦੇ ਵਿੱਚ ਆਟੋਮੈਟਿਕਲੀ ਆ ਜਾਂਦਾ। ਔਰ ਇਸ ਤੋਂ ਵੀ ਜਿਹੜੀ ਵੱਡੀ ਚੀਜ਼ ਹੈ ਕਿ ਬਿਲਿੰਗ ਵਾਸਤੇ ਤੁਹਾਨੂੰ ਕੋਈ ਪੇਪਰ ਵਰਕ ਜਿਹੜਾ ਹੈਗਾ ਉਹ ਪ੍ਰਿੰਟ ਕਰਨ ਦੀ ਲੋੜ ਨਹੀਂ ਪੈਂਦੀ। ਸਾਡੀ ਬਿਲਿੰਗ ਜਿਹੜੀ ਉਹਦੇ ਵਿੱਚ ਇੰਨੀ ਸਟਰੋਂਗ ਹੈ ਕਿ ਜਦੋਂ ਡਰਾਈਵਰ ਉੱਧਰੋਂ ਪੇਪਰ ਵਰਕ ਤੁਹਾਡਾ ਸੈਂਡ ਕਰਦਾ ਤੁਹਾਡੇ ਕੰਪਿਊਟਰ ਤੇ ਆਈਕਨ ਬਣ ਜਾਂਦਾ ਕਿ ਭਾਈ ਇਹ ਤੁਹਾਡਾ ਬਿੱਲ ਆਫ ਲੇਡਿੰਗ ਆ ਗਿਆ ਔਰ ਇਹਨੂੰ ਬਿੱਲ ਕਰ ਦਿਓ। ਤੁਸੀਂ ਸਿਰਫ ਉੱਥੇ ਯੈਸ ਕਲਿੱਕ ਕਰਨਾ ਤੇ ਆਟੋਮੈਟਿਕਲੀ ਈ ਬਿਲਿੰਗ ਜਿਹੜੀ ਹੈ ਉਹ ਬ੍ਰੋਕਰ ਨੂੰ ਉਹਦੀ ਈਮੇਲ ਤੇ ਚਲ ਜਾਂਦੀ ਹੈ। ਸਿਸਟਮ ਆਪਣੇ ਆਪ ਉਹਦੀ ਇਨਵੋਇਸ ਕ੍ਰੀਏਟ ਕਰਦਾ ਹੈ, ਆਪਣੇ ਆਪ ਬਿੱਲ ਆਫ ਲੇਡਿੰਗ ਉਹਦੇ ਨਾਲ ਲਾਉਂਦਾ ਔਰ ਆਪਣੇ ਆਪ ਹੀ ਚੱਕ ਕੇ ਭੇਜ ਦਿੰਦਾ। ਸੋ ਕੰਪਲੀਟਲੀ ਪੇਪਰਲੈਸ। ਮੈਂ ਇਸ ਗੱਲ ਨੂੰ ਕਲੇਮ ਕਰਦਾ ਕਿ ਸਾਡਾ ਸੌਫਟਵੇਅਰ ਅਗਰ ਕੋਈ ਬੰਦਾ ਵਰਤਦਾ ਹੈ ਤੇ ਉਹਨੂੰ ਆਪਣੇ ਆਫਿਸ ਦੇ ਵਿੱਚ ਸਕੈਨਰ ਦੀ ਲੋੜ ਤਾਂ ਪੈ ਸਕਦੀ ਆ ਪਰ ਪ੍ਰਿੰਟਰ ਦੀ ਲੋੜ ਨਹੀਂ ਉਹਨੂੰ ਪੈ ਸਕਦੀ, ਕਿਉਂਕਿ ਸਾਡੇ ਟੋਟਲ ਸੌਫਟਵੇਅਰ 'ਚ ਪ੍ਰਿੰਟਿੰਗ ਵਾਸਤੇ ਕੋਈ ਚੀਜ਼ ਹੀ ਨਹੀਂ। ਔਰ ਇੱਥੋਂ ਤੱਕ ਤੁਸੀਂ ਹੈਰਾਨ ਹੋਗੇ ਕਿ ਸਾਡੇ ਪ੍ਰਿੰਟਿੰਗ ਦਾ ਕੋਈ ਆਈਕਨ ਹੀ ਨਹੀਂ ਹੈ ਸਾਡੇ ਸੌਫਟਵੇਅਰ ਦੇ ਵਿੱਚ, ਜੇ ਤੁਹਾਨੂੰ ਕੋਈ ਪ੍ਰਿੰਟਿੰਗ ਕਰਨ ਦੀ ਲੋੜ ਹੀ ਨਹੀਂ। ਮਤਲਬ ਇਹ ਇਸ ਤਰ੍ਹਾਂ ਦਾ ਉਹ ਸੌਫਟਵੇਅਰ ਬਣਾਇਆ। ਜੀ ਭਾਈ ਸਾਹਿਬ ਜੀ, ਸਾਡੇ ਨਾ ਆਫਿਸ ਦੇ ਵਿੱਚ ਕਾਲਸ ਬਹੁਤ ਆ ਰਹੀਆਂ ਤੇ ਸਾਡਾ ਜਿਹੜਾ ਸਮਾਂ ਵੀ ਸਮਾਪਤ ਹੋਣ ਵਾਲਾ। ਆਪਣਾ ਨੰਬਰ ਜ਼ਰੂਰ ਦੇ ਦਿਓ ਤੇ ਜਿੰਨੇ ਸਾਡੇ ਮੇਰਾ ਪਰਸਨਲ ਫੋਨ ਨੰਬਰ ਹੈਗਾ ਜੀ 5105576988 ਅਗੇਨ 5105576988 ਔਰ ਜਿਹੜਾ ਸਾਡਾ ਆਫਿਸ ਦਾ ਨੰਬਰ ਹੈਗਾ ਉਹ ਹੈਗਾ 2096360880 2096360880 209-636-0880। ਜੀ ਬਿਲਕੁਲ। ਸੋ ਇੱਕ ਵਾਰੀ ਮੈਂ ਜਿਹੜੇ ਸਾਡੇ ਇੱਥੇ ਸਵਾਲ ਜਿਹੜੇ ਆ ਰਹੇ ਆਪਣੇ ਫੇਸਬੁੱਕ ਲਾਈਵ ਦੇ ਉੱਤੇ ਵੀ ਉਹ ਕਹਿੰਦੇ ਵੀ ਅਸੀਂ ਸਰਚ ਕਰ ਰਹੇ ਹਾਂ ਵੀ ਈ ਟਰੱਕਿੰਗ ਸੋਲਿਊਸ਼ਨ, ਈ ਟਰੱਕਿੰਗ ਸੌਫਟ ਡਰਾਈਵਰ ਕਿਹੜੇ ਵਾਲਾ ਜਿਹੜਾ ਐਗਜ਼ੈਕਟਲੀ ਹੈ? ਈ ਟਰੱਕਿੰਗ ਸੋਲਿਊਸ਼ਨ ਜਿਹਦੇ ਵਿੱਚ ਗਲੋਬ ਜਿਹੜਾ ਹਰੇ ਰੰਗ ਦਾ ਗਲੋਬ ਤੇ ਉਹ ਇੱਕ ਵਰਡ ਆ ਵਿੱਚ ਕੋਈ ਗੈਪ ਨਹੀਂ ਆ, ਈ ਟਰੱਕਿੰਗ ਦੇ ਵਿੱਚ ਕੋਈ ਗੈਪ ਨਹੀਂ ਆ। ਸੋਲਿਊਸ਼ਨਸ ਜੀ ਈ ਟਰੱਕਿੰਗ ਸੋਲਿਊਸ਼ਨ ਜ਼ਮੀਨ ਨਹੀਂ ਹੈ, ਐਸ ਨਹੀਂ ਹੈ, ਈ ਟਰੱਕਿੰਗ ਸੋਲਿਊਸ਼ਨ ਕੱਲਾ ਇੱਕੋ ਇੱਕ ਫੋਨ। ਠੀਕ ਹੈ ਜੀ, ਠੀਕ ਹੈ ਜੀ। ਸੋ ਬਿਲਕੁਲ ਜਿੰਨਿਆਂ ਦਾ ਵੀ ਕੁਐਸਚਨ ਹੈ ਜ਼ਰੂਰ ਇਹਨਾਂ ਨੂੰ ਆਪਣੇ ਭਾਈ ਸਾਹਿਬ ਉਹਨਾਂ ਨੂੰ ਤੁਸੀਂ ਕਾਲ ਕਰ ਸਕਦੇ ਹੋ। ਨੰਬਰ ਉਹ ਨਹੀਂ ਦੱਸਦਾ, ਜੇ ਬਾਅਦ ਦੇ ਵਿੱਚ ਤੁਸੀਂ ਮਿਸ ਵੀ ਕਰਕੇ ਕਾਲ ਕਰਕੇ ਸਾਡੇ ਪੰਜਾਬੀ ਰੇਡੀਓ USA ਦੇ ਸਟੂਡੀਓ ਤੋਂ ਨੰਬਰ ਵੀ ਲੈ ਸਕਦੇ ਹੋ। ਜੀ ਤੇ ਬਹੁਤ ਬਹੁਤ ਥੈਂਕ ਯੂ ਰਜਿੰਦਰ ਸਿੰਘ ਟਾਂਡਾ ਜੀ। ਤੁਹਾਡੀ ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਅਤੇ ਸਰੋਤਿਓ ਅੱਜ ਜਿਹੜਾ ਆਪਾਂ ਟਰੱਕਿੰਗ ਦੇ ਇਸ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਗੱਲਬਾਤ ਕਰ ਰਹੇ ਸੀਗੇ ਰਜਿੰਦਰ ਸਿੰਘ ਟਾਂਡਾ ਹੁਣਾਂ ਦੇ ਨਾਲ। ਉਹਨਾਂ ਦੇ ਵੱਲੋਂ ਜਿਹੜੀ ਇਹ ਬਣਾਈ ਗਈ ਜਿਹੜੀ ਐਪ ਜਿਹੜੀ ਜਿੱਦਾਂ ਉਹਨਾਂ ਨੇ ਕਿਹਾ ਵੀ ਓਨਰ ਓਪਰੇਟਰ ਡਰਾਈਵਰਸ ਉਹਨਾਂ ਸਾਰਿਆਂ ਦੇ ਲਈ ਇੱਕ ਵਧੀਆ ਉਪਰਾਲਾ ਹੈਗਾ ਆ ਤਾਂ ਜੋ ਉਹ ਜਿਹੜੀ ਇਨਫੋਰਮੇਸ਼ਨ ਆ ਉਹ ਇੱਕੋ ਥਾਂ ਦੇ ਉੱਤੇ ਜਿਹੜੀ ਇਕੱਠੀ ਜਿਹੜੀ ਆ ਉਹ ਕਰ ਸਕਣ। ਅਤੇ ਬਾਅਦ ਦੇ ਵਿੱਚ ਜਿੱਦਾਂ ਉਹਨਾਂ ਨੇ ਕਿਹਾ ਵੀ ਜਿਹੜੇ ਕਾਗਜ਼ ਆ ਕਿਉਂਕਿ ਆਪਾਂ ਗਵਾਉਣ ਦੇ ਵਿੱਚ ਮਾਹਰ ਆ, ਮੈਂ ਕਹਿ ਸਕਦਾ ਇਹਦੇ ਵਿੱਚ ਕੋਈ ਪਿੱਛੇ ਨਹੀਂ, ਸਭ ਨੂੰ ਹੀ ਪਤਾ ਵੀ ਇੱਕ ਵਾਰੀ ਕਿਹੜੀ ਪੈਂਟ 'ਚ ਪਾ ਕੇ ਕਿੱਥੇ ਰੱਖ ਲਿਆ ਉਹ ਬਾਅਦ ਦੇ ਵਿੱਚ ਲੱਭਦੇ ਰਹਿ ਜਾਈਦਾ ਆ। ਫਿਰ ਉਹ ਦਿਮਾਗ ਨੂੰ ਫਿਰ ਯਾਦ ਕਰਦੇ ਰਹੇ ਉਦੋਂ ਇੱਦਾਂ ਕੀਤਾ ਸੀ, ਉਦੋਂ ਇੱਦਾਂ ਹੋਇਆ ਸੀ, ਸ਼ਾਇਦ ਇੱਦਾਂ ਸੀ। ਸੋ ਨਾਲ ਦੇ ਨਾਲ ਜਿਹੜਾ ਆ ਉਹ ਅੱਜ ਕੱਲ੍ਹ ਇਹਨਾਂ ਐਪਸ ਦਾ ਜਿਹੜਾ ਤੁਸੀਂ ਸਹਾਰਾ ਲਓ, ਈ ਟਰੱਕਿੰਗ ਸੋਲਿਊਸ਼ਨ ਕਰਕੇ ਜਿਹੜੀ ਉਹ ਐਪ ਹੈਗੀ ਆ। ਸੋ ਉਸ ਦਾ ਸਹਾਰਾ ਲਓ ਅਤੇ ਆਪਣਾ ਜਿਹੜਾ ਪੇਪਰ ਵਰਕ ਆ ਉਸਨੂੰ ਇੱਕ ਥਾਂ ਦੇ ਉੱਤੇ ਇਕੱਠੇ ਕਰਕੇ ਜਿਹੜਾ ਉਹ ਤੁਸੀਂ ਰੱਖੋ। ਅਤੇ ਜੇ ਤੁਹਾਨੂੰ ਕਿਸੇ ਦੀ ਜਿਹੜੀ ਆ ਇਹਨਾਂ ਦੇ ਬਾਬਤ ਜੇ ਤੁਹਾਨੂੰ ਸਵਾਲ ਚਾਹੀਦਾ ਆ, ਸਵਾਲ ਹੈਗਾ ਆ, ਤਾਂ ਤੁਸੀਂ ਇਹਨਾਂ ਨੂੰ ਕਾਲ ਕਰਕੇ ਵੀ ਜਿਹੜਾ ਉਹ ਤੁਸੀਂ ਪੁੱਛ ਸਕਦੇ ਹੋ। ਅਤੇ ਹੁਣ ਹਰਜੋਤ ਸਿੰਘ ਜੀ ਆਪਾਂ ਇਜਾਜ਼ਤ ਲੈਂਦੇ ਹਾਂ ਅਤੇ ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਪਤ ਆ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।
ਗੁਰੀ ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ।